ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਰੂਬਰੂ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ, ਪੰਜਾਬ ਦੇ ਨਾਲ ਭਾਰਤ ਦੇ ਨਾਲ ਸੰਬੰਧ ਰੱਖਦੀਆਂ ਖਬਰਾਂ ਤੇ ਚਾਨਣਾ ਪਾਈਦਾ ਹੈ। ਸਭ ਤੋਂ ਪਹਿਲਾਂ ਮਿੰਟੂ ਗੁਰਸਰੀਆ ਜੀ ਦਾ ਸਵਾਗਤ ਕਰਦੇ ਹਾਂ ਤੇ ਫਿਰ ਖਬਰਾਂ ਤੇ ਇੱਕ ਇੱਕ ਕਰਕੇ ਚਾਨਣਾ ਪਾਵਾਂਗੇ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਖਬਰਾਂ ਦੇ ਵੱਲ ਵਧੀਏ। ਸਭ ਤੋਂ ਪਹਿਲਾਂ ਗੱਲ ਕਰ ਲਈਏ, ਕੇਂਦਰ ਦੇ ਵਿੱਚ ਅੱਜ ਵਿਭਾਗਾਂ ਦੇ ਨਾਲ ਛੇੜਛਾੜ ਹੋ ਗਈ ਜੀ। ਕਹਿੰਦੇ ਕਿਰਨ ਰਿਜੀਜੂ ਜੀ ਤੋਂ ਵਾਪਸ ਲੈ ਲਿਆ ਗਿਆ ਕਾਨੂੰਨ ਮੰਤਰਾਲਾ। ਹਾਂਜੀ, ਦੇਖੋ ਕਿਰਨ ਰਿਜੀਜੂ ਤੋਂ ਇਹ ਜਿਹੜਾ ਮੰਤਰਾਲਾ ਵਾਪਸ ਲੈ ਕੇ ਮੇਘਵਾਲ ਜੀ ਨੂੰ ਦਿੱਤਾ ਗਿਆ। ਉਹ ਮੇਘਵਾਲ ਜੀ ਜਿਹੜੇ ਕਰੋਨਾ ਦੇ ਵਿੱਚ ਇੱਕ ਪਾਪੜ ਜਿਹਾ ਫੜੀ ਫਿਰਦੇ ਸੀ ਕਿ ਭਾਬੀ ਜੀ ਪਾਪੜ ਖਾਣ ਦੇ ਨਾਲ ਕਰੋਨਾ ਨਹੀਂ ਹੁੰਦਾ, ਤਾਂ ਉਹਨਾਂ ਨੂੰ ਹੁਣ ਕਾਨੂੰਨ ਮੰਤਰੀ ਜਿਹੜਾ ਹੈ ਉਹ ਲਾ ਦਿੱਤਾ ਗਿਆ। ਤੇ ਇਸ ਤੋਂ ਇਲਾਵਾ ਜਿਹੜਾ, ਕਿਉਂਕਿ ਦੇਖੋ ਕੇਂਦਰੀ ਕੈਬਨਿਟ ਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਇੱਕ ਕੇਂਦਰੀ ਗ੍ਰਹਿ ਮੰਤਰੀ, ਇੱਕ ਹੁੰਦਾ ਕੇਂਦਰੀ ਗ੍ਰਹਿ ਰਾਜ ਮੰਤਰੀ, ਤਾਂ ਜਿਹੜਾ ਕਾਨੂੰਨ ਰਾਜ ਮੰਤਰੀ ਹੈ SP ਸਿੰਘ ਬਘੇਲ, ਸਤਪਾਲ ਸਿੰਘ ਬਘੇਲ, ਉਹਦੀ ਵੀ ਛੁੱਟੀ ਕਰ ਦਿੱਤੀ ਗਈ ਆ। ਅੱਛਾ, ਇਹਦੇ ਵਿੱਚ ਜੇ ਤੁਸੀਂ ਦੇਖੋਗੇ ਕਿਰਨ ਰਿਜੀਜੂ ਦਾ ਟਕਰਾਅ ਸਿੱਧਾ ਜੁਡੀਸ਼ਰੀ ਦੇ ਨਾਲ ਰਿਹਾ ਬੀਤੇ ਸਮੇਂ ਦੇ ਵਿੱਚ, ਖਾਸ ਤੌਰ ਤੇ ਕਾਲੀਜੀਅਮ ਸਿਸਟਮ ਦੇ ਨਾਲ ਜੁੜਦੀ ਸਟੇਟਮੈਂਟ ਬਹੁਤ ਵਾਰੀ ਇਹਨਾਂ ਨੇ ਦਿੱਤੀ ਆ। ਤੇ ਇੱਕ ਮੌਕਾ ਤਾਂ ਇਹੋ ਜਿਹਾ ਆਇਆ ਕਿ ਲੋਕ ਸੁਪਰੀਮ ਕੋਰਟ ਬਨਾਮ ਸੈਂਟਰ ਸਰਕਾਰ ਬਣਾ ਕੇ ਦੇਖ ਰਹੇ ਸਨ ਸਾਰਾ ਕੁਝ। ਤਾਂ ਉਹਦੇ ਬਾਅਦ ਮਤਲਬ ਕਿ ਵਾਈਸ ਪ੍ਰੈਜ਼ੀਡੈਂਟ ਧਨਖੜ ਜੀ ਉਹ ਵੀ ਕਿਤੇ ਨਾ ਕਿਤੇ ਇਸ ਲੜਾਈ 'ਚ ਕੁੱਦੇ ਸੀਗੇ। ਤਾਂ ਸਮਝਿਆ ਜਾਂਦਾ ਹੈ ਕਿ ਕਿਰਨ ਰਿਜੀਜੂ ਨੂੰ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਬਿਰਤਾਂਤ ਬਣ ਗਿਆ, ਉਹਦੇ ਕਰਕੇ ਹੀ ਆਪਣਾ ਇਹ ਮੰਤਰਾਲਾ ਜਿਹੜਾ ਉਹ ਗਵਾਉਣਾ ਪਿਆ। ਹਾਲਾਂਕਿ ਜੇ ਇਸ ਤੋਂ ਪਹਿਲਾਂ ਪਿੱਛੇ ਚਲੇ ਜਾਓਗੇ, ਜਿਹੜੇ ਕਾਨੂੰਨ ਮੰਤਰੀ ਸਨ ਰਵੀ ਸ਼ੰਕਰ ਪ੍ਰਸਾਦ, ਉਹਨਾਂ ਦਾ ਵੀ ਅਹੁਦਾ ਇਸ ਕਰਕੇ ਖੁੱਸ ਗਿਆ ਸੀ ਕਿਉਂਕਿ ਉਹਨਾਂ ਦੀ ਵੀ ਟਸਲ ਆ ਜਿਹੜੇ ਹੁੰਦੇ ਨੇ ਸੋਸ਼ਲ ਮੀਡੀਆ ਪਲੇਟਫਾਰਮ, ਜਿਹੜੀਆਂ ਇਹ ਕੰਪਨੀਆਂ ਨੇ ਵੱਡੀਆਂ, ਜਿਨ੍ਹਾਂ ਨੂੰ ਵੱਡੇ ਕਾਰਪੋਰੇਟ ਘਰਾਣੇ ਕਹਿ ਸਕਦੇ ਆ ਜਾਂ ਸਰਮਾਏਦਾਰ ਕਹਿ ਸਕਦੇ ਆ, ਇਹਨਾਂ ਦੇ ਨਾਲ ਕਾਫੀ ਤਲਖੀ ਹੋ ਗਈ ਸੀ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਲਾਂਭੇ ਕਰ ਦਿੱਤਾ ਗਿਆ ਸੀਗਾ ਕਿਉਂਕਿ ਹੁਣ ਕੱਲ੍ਹ ਇਲੈਕਸ਼ਨ ਹੋਣਾ ਹੈ। ਤਾਂ ਲੋਕ ਇਹ ਨਾ ਸੋਚਣ ਕਿ ਇਹ ਸੁਪਰੀਮ ਕੋਰਟ ਨੂੰ ਵੀ ਪੈ ਗਏ ਆ, ਯਾਨੀ ਸੁਪਰੀਮ ਕੋਰਟ ਨੂੰ ਵੀ ਇਹ ਖਤਮ ਕਰਨਾ ਚਾਹੁੰਦੇ ਆ ਵਗੈਰਾ ਵਗੈਰਾ। ਤਾਂ ਇਸ ਕਰਕੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਬਈ ਕਿਤੇ ਲੋਕ ਜਿਹੜੇ ਆ ਉਹ ਦੂਏ ਪਾਸੇ ਤੋਂ ਨਾ ਸੋਚਣਾ ਸ਼ੁਰੂ ਕਰਨ। ਸੋ ਲਿਹਾਜ਼ਾ ਇਹਨਾਂ ਨੇ ਇਸੇ ਦੇ ਚਲਦਿਆਂ ਇਹਨਾਂ ਨੂੰ ਹਟਾਇਆ ਗਿਆ, ਇਹਨਾਂ ਦਾ ਮੰਤਰਾਲਾ ਬਦਲਿਆ ਗਿਆ, ਐਸਾ ਸਮਝਿਆ ਜਾਂਦਾ ਹੈ। ਕਿਉਂਕਿ ਇਸ ਚੀਜ਼ ਨੂੰ ਜੇ ਆਪਾਂ ਲਿੰਕ ਕਰੀਏ ਤਾਂ ਜਿਹੜੇ ਬਘੇਲ ਸਾਹਿਬ ਹਟਾਏ ਗਏ ਨੇ, ਜਿਹੜੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਨੂੰਨ ਰਾਜ ਮੰਤਰੀ, ਉਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਮੁਸਲਮਾਨਾਂ ਪ੍ਰਤੀ। ਉਹ ਬੜਾ ਘਿਰਣਾ ਭਰਿਆ ਇੱਕ ਬਿਆਨ ਸੀਗਾ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੇ ਲਿਬਰਲ ਅਖਵਾਉਂਦੇ ਮੁਸਲਮਾਨ ਨੇ ਅਸਲ ਦੇ ਵਿੱਚ ਇਹ ਢੋਂਗੀ ਹੈਗੇ ਆ, ਤੇ ਇਹਨਾਂ ਦੀ ਅੱਖ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਜਾਂ ਗਵਰਨਰ ਦੇ ਅਹੁਦੇ ਤੇ ਹੁੰਦੀ ਹੈ, ਤਾਂ ਕਰਕੇ ਇਹ ਨੌਟੰਕੀ ਕਰਦੇ ਆ। ਇਹ ਇੱਕ ਇਸ ਤਰ੍ਹਾਂ ਦਾ ਬਿਆਨ ਸੀ ਜੋ ਬੜੀਆਂ ਵੱਡੀਆਂ ਮੌਜੂਦਾ ਦੌਰ ਦੀਆਂ ਹਸਤੀਆਂ ਨੇ ਜਾਂ ਕਿਸੇ ਸਮੇਂ ਰਹਿ ਚੁੱਕੀਆਂ ਨੇ ਅਹੁਦਿਆਂ ਤੇ, ਇਹ ਉਹਨਾਂ ਦੇ ਸੰਦਰਭ ਦੇ ਵਿੱਚ ਵੇਖਿਆ ਗਿਆ। ਸੋ ਇਹ ਜਿਹੜੀਆਂ ਦੋਨੇ ਹੀ ਕਿਤੇ ਨਾ ਕਿਤੇ ਤਬਦੀਲੀਆਂ ਹੋਈਆਂ ਨੇ, ਇਹਨਾਂ ਨੂੰ ਜੋੜਿਆ ਜਾ ਰਿਹਾ ਇਹਨਾਂ ਕੁਛ ਬਿਆਨਾਂ ਦੇ ਨਾਲ, ਇਹਨਾਂ ਕੁਛ ਧਿਆਨਾਂ ਦੇ ਨਾਲ, ਜਿਹੜਾ ਕਿ ਇੱਧਰ ਆਪਾਂ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਕੁਝ ਚੱਲਦਾ ਤੇ ਬਿਆਨ ਤੇ ਫਿਰ ਧਿਆਨ ਲੋਕਾਂ ਦਾ ਖਿੱਚਿਆ ਜਾਂਦਾ ਹੈ। ਸੋ ਇਹ ਆਪਾਂ ਸਮਝ ਸਕਦੇ ਹਾਂ ਕਿ 2024 ਵਾਸਤੇ ਕੁਝ ਚੇਂਜ ਜਿਹੜੇ ਆ ਉਹ ਇਹਨਾਂ ਨੇ ਕਰ ਦਿੱਤੇ ਜੀ। ਸੋ ਇਹ ਤਾਂ ਹੈ, ਦੇਖਦੇ ਹਾਂ ਕਿ ਕੋਈ ਨੁਕਸਾਨ ਨਾ ਵੱਡਾ ਕਰਾ ਲਿਆ ਹੋਵੇ। ਪਰ ਅੱਗੇ ਵਧੀਏ, ਗੱਲ ਸੁਪਰੀਮ ਕੋਰਟ ਦੇ ਫੈਸਲੇ ਦੀ ਕਰੀਏ ਜੀ। ਮਮਤਾ ਦਾ ਲਗਾਇਆ ਹੋਇਆ ਬੈਨ ਚੱਕ ਦਿੱਤਾ ਜੀ। ਇਹ ਮੂਵੀ ਵਾਲਾ ਬੈਨ ਤਾਂ ਨਹੀਂ? ਜੀ ਬਿਲਕੁਲ, ਮਮਤਾ ਬੈਨਰਜੀ ਨੇ ਵੈਸੇ ਜੇ ਤੁਸੀਂ ਦੇਖੋਗੇ ਤਾਂ ਬੈਨ ਲਾ ਕੇ ਤਾਂ ਕਿਤੇ ਨਾ ਕਿਤੇ ਇਸ ਫਿਲਮ ਨੂੰ ਨਾ ਥੋੜਾ ਹੋਰ ਪਖਾ ਦਿੱਤਾ ਸੀਗਾ। ਅਦਰਵਾਈਜ਼ ਇਸ ਫਿਲਮ ਦਾ ਜੇ ਤੁਸੀਂ ਸ਼ੁਰੂ ਦੇ ਹਫਤੇ ਦਾ ਬਾਕਸ ਆਫਿਸ ਕਲੈਕਸ਼ਨ ਦੇਖੋਗੇ ਤਾਂ ਮਹਿਜ਼ 7 ਦਿਨਾਂ ਦਾ 80 ਕਰੋੜ ਸੀ,
ਜਿਹੜਾ ਕਿ ਬਾਅਦ ਚ ਟੱਪਦਾ ਟੱਪਦਾ ਆਲਮੋਸਟ ਮੈਨੂੰ ਲੱਗਦਾ ਹੁਣ 150 ਕਰੋੜ ਕ੍ਰਾਸ ਕਰ ਗਿਆ ਜੀ ਜਿਵੇਂ ਹੀ ਇਹ ਬੈਨ ਲੱਗਾ। ਅਦਰਵਾਈਜ਼ ਫਿਲਮ ਇੰਨੀ ਕੋਈ ਪਾਏਦਾਰ ਬਣੀ ਨਹੀਂ, ਜਾਂ ਕਹਿ ਲਓ ਕਿ ਇੰਨੀ ਦਰਸ਼ਕ ਖਿੱਚ ਵੀ ਨਹੀਂ ਸੀ ਹੈਗੀ ਜਿਹਨੂੰ ਆਪਾਂ ਕਹ ਲਈਏ ਕਿ ਉਹ ਬਲੌਕਬਸਟਰ ਹੋ ਜਾਂਦੀ। ਪਰ ਜਿਵੇਂ ਬੈਨ ਲੱਗਣੇ ਸਟਾਰਟ ਹੋਏ ਫਿਰ ਤੁਹਾਨੂੰ ਪਤਾ ਦੂਸਰੇ ਪਾਸਿਓਂ ਵੀ ਕਿਤੇ ਨਾ ਕਿਤੇ ਇੱਕ ਆ ਹੋ ਜਾਂਦਾ ਹੈ ਕਿ ਅਜਿਹਾ ਕੀਤਾ ਜਾ ਰਿਹਾ। ਖੈਰ ਦੇਖੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਕਿ ਬਈ ਤੁਸੀਂ ਬੈਨ ਕਾਤੋਂ ਲਾਇਆ, ਕਿਉਂਕਿ ਤਮਿਲਨਾਡੂ ਨੂੰ ਵੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਬਈ ਤੁਸੀਂ ਦੱਸੋ ਜਦੋਂ ਪੂਰੇ ਮੁਲਕ ਦੇ ਵਿੱਚ ਫਿਲਮ ਚੱਲ ਰਹੀ ਹੈ ਤੇ ਤੁਹਾਨੂੰ ਕੀ ਤਕਲੀਫ ਹੈਗੀ ਆ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਹਜ਼ੂਰ ਅਸੀਂ ਤੇ ਕੁਝ ਵੀ ਨਹੀਂ ਕਿਹਾ, ਫਿਲਮ ਨੂੰ ਇਹਨੂੰ ਕੋਈ ਵੇਖਣ ਹੀ ਨਹੀਂ ਆ ਰਿਹਾ, ਅਸੀਂ ਕੀ ਕਰੀਏ। ਤਾਂ ਕਰਕੇ ਉਹ ਜੀ ਜਿਹੜੇ ਮਲਟੀਪਲੈਕਸਾਂ ਵਾਲੇ ਆ ਉਹ ਫਿਲਮ ਨੂੰ ਲਾ ਕੇ ਬੈਠੇ, ਅਸੀਂ ਤੇ ਕੁਝ ਨਹੀਂ ਕਿਹਾ ਵੀਰੇ, ਉਹਨਾਂ ਨੇ ਇਹ ਗੱਲ ਕਹੀ ਹੈ। ਤੇ ਦੂਏ ਪਾਸੇ ਕਿਉਂਕਿ ਇਹਨਾਂ ਨੇ ਆਫੀਸ਼ੀਅਲੀ ਬੈਨ ਕਰ ਦਿੱਤਾ ਸੀਗਾ ਫਿਲਮ ਨੂੰ, ਹੁਣ ਹੁੰਦਾ ਕੀ ਹੈ ਕਿ ਜਦੋਂ ਸੈਂਸਰ ਬੋਰਡ ਨੇ ਫਿਲਮ ਕੋਈ ਰਿਲੀਜ਼ ਕੀਤੀ ਹੋਵੇ, ਕੋਈ ਸੂਬਾ ਆਪਣੇ ਪੱਧਰ ਤੇ ਇਸ ਤਰ੍ਹਾਂ ਫਿਲਮ ਜਿਹੜੀ ਹੈ ਉਹ ਬੈਨ ਕਰਦਾ ਹੈ, ਤਾਂ ਫਿਰ ਉਹਦੇ ਤੇ ਕੋਰਟ ਜਿਹੜਾ ਹੈ ਨਾ ਉਹ ਬੜੀ ਬਾਰੀਕੀ ਨਾਲ ਨਜ਼ਰਸਾਨੀ ਕਰਦਾ ਉਸ ਫੈਸਲੇ ਦੀ ਕਿ ਦੇਖੋ ਜੀ ਗੱਲ ਇਹ ਆ ਕਿ ਕੀ ਵਾਕਿਆ ਲਾਅ ਐਂਡ ਆਰਡਰ ਇਹਦੇ ਨਾਲ ਟੁੱਟੇਗਾ। ਜਿੱਦਾਂ ਹੁਣ ਮੰਨ ਲਓ ਫਰਜ਼ ਕਰੋ ਆਪਾਂ ਦੇਖਦੇ ਹਾਂ ਕਿ ਉਦੋਂ ਡੇਰੇਦਾਰ ਦੀ ਫਿਲਮ ਦਾ ਰੌਲਾ ਪਿਆ ਸੀਗਾ, ਤਾਂ ਕਾਨੂੰਨ ਨੇ ਇੱਕ ਅਲੱਗ ਨਿਗਾਹ ਤੋਂ ਦੇਖਿਆ ਕਿ ਦੋ ਭਾਈਚਾਰਿਆਂ ਦਾ ਟਕਰਾਅ ਨਾ ਹੋਵੇ, ਤਾਂ ਫਿਲਮ ਤੇ ਤੁਹਾਨੂੰ ਪਤਾ ਨਾ ਬੈਨ ਲੱਗਾ ਸੀ ਸ਼ੁਰੂ ਚ। ਅੱਛਾ ਮੁੜ ਕੇ ਉਹ ਵੀ ਫਿਲਮ ਪਹਿਲਾਂ ਕਿੰਨੀ ਹਾਈਪ ਬਣੀ ਸੀ, ਬਾਅਦ ਚ ਉਹਦੀਆਂ ਕਿੰਨੀਆਂ ਫਿਲਮਾਂ ਆਈਆਂ ਗਈਆਂ, ਕਿਸੇ ਨੇ ਪੰਜਾਬ ਚ ਮੈਨੂੰ ਵੀ ਲੱਗਦਾ ਕੋਈ ਬਹੁਤਾ ਦੇਖਿਆ ਵਿਖਾਈਆ ਹੋਏਗਾ। ਖੈਰ ਜੀ ਇਦਾਂ ਹੀ ਹੁੰਦਾ ਹੈ ਕਿ ਉਹ ਫਿਰ ਬੈਨ ਨੂੰ ਦੇਖਿਆ ਜਾਂਦਾ ਹੈ ਕਿ ਇਹ ਕਿਸ ਤਰ੍ਹਾਂ ਕੀ ਸਿਆਸੀ ਭਾਵਨਾ ਲਾਇਆ ਗਿਆ ਜਾਂ ਵਾਕਿਆ ਲਾਅ ਐਂਡ ਆਰਡਰ ਦਾ ਇਹ ਵਾਕਿਆ ਸਬਜੈਕਟ ਹੈਗਾ ਸੱਚੀਓ। ਤਾਂ ਇਹਨਾਂ ਨੇ ਫਿਰ ਬੰਗਾਲ ਨੂੰ ਇਹ ਗੱਲ ਜਿਹੜੀ ਆ ਉਹ ਕਹੀ ਆ ਕਿ ਦੇਖੋ ਮਸਲਾ ਜਿਹੜਾ ਉਹ ਇਹ ਆ ਕਿ ਬਈ ਇਹ ਜਿਹੜੀ ਤੁਸੀਂ ਦਾ ਕੇਰਲ ਸਟੋਰੀ ਫਿਲਮ ਬੈਨ ਕੀਤੀ ਆ ਇਹ ਸਹੀ ਨਹੀਂ ਹੈ, ਮਤਲਬ ਕਿ ਇਹ ਤੁਹਾਨੂੰ ਕੋਈ ਹੱਕ ਨਹੀਂ ਹੈਗਾ। ਤਾਂ ਜਦੋਂ ਫਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਸ਼ਨ ਕਰ ਦਿੱਤਾ ਹੈ ਤਾਂ ਫਿਰ ਇਹ ਸਾਰਾ ਕੁਝ ਜਿਹੜਾ ਹੈ ਹੋਏਗਾ। ਨਾਲ ਉਹਨਾਂ ਨੇ ਕਿਹਾ ਕਿ ਬਈ ਅਸੀਂ ਵੀ ਫਿਲਮ ਦੇਖਾਂਗੇ। ਜੀ ਅਦਾਲਤ ਨੇ ਜੀ ਕਿਹਾ ਕਿ ਇਸ ਫਿਲਮ ਦੇ ਵਿੱਚ 32,000 ਔਰਤਾਂ ਦੇ ਇਸਲਾਮ ਕਬੂਲ ਕਰਨ ਵਾਲੇ ਦੋਸ਼ਾਂ ਤੇ ਡਿਸਕਲੇਮਰ ਲਾਇਆ ਜਾਵੇ, ਪਹਿਲੀ ਗੱਲ ਤੇ ਪ੍ਰੋਡਿਊਸਰ ਇਹ ਜੀ ਕੰਮ 20 ਮਈ ਸ਼ਾਮ 5 ਵਜੇ ਤੋਂ ਪਹਿਲਾਂ ਕਰੇਗਾ। ਤੇ ਨਾਲ ਉਹ ਬੰਗਾਲ ਨੂੰ ਕਿਹਾ ਕਿ ਤੁਸੀਂ ਜਨਤਾ ਦੀ ਅਸਹਿਣਸ਼ੀਲਤਾ ਨੂੰ ਅਹਿਮੀਅਤ ਦੇ ਕੇ ਜੇਕਰ ਕਾਨੂੰਨ ਦਾ ਇਸ ਤਰ੍ਹਾਂ ਇਸਤੇਮਾਲ ਕਰੋਗੇ ਤਾਂ ਹਰ ਫਿਲਮ ਦਾ ਇਹੀ ਹਾਲ ਹੋਏਗਾ। ਰਾਜ ਦਾ ਕਰਤੱਵ ਹੈ ਕਿ ਉਹ ਕਾਨੂੰਨ ਵਿਵਸਥਾ ਨੂੰ ਕਾਇਮ ਰੱਖੇ। ਮਤਲਬ ਹੁਣ ਇਹਦੇ ਚ ਕੀ ਸਾਰਾਂਸ਼ ਹੈ ਕਿ ਬਈ ਤੁਸੀਂ ਲੋਕਾਂ ਦੀ ਅਸਹਿਣਸ਼ੀਲਤਾ ਨੂੰ ਆਧਾਰ ਬਣਾ ਕੇ ਜੇ ਇਸ ਤਰ੍ਹਾਂ ਹੀ ਆਪਣੇ ਕਾਨੂੰਨ ਦਾ ਇਸਤੇਮਾਲ ਕਰੋਗੇ ਤਾਂ ਹਰੇਕ ਫਿਲਮ ਦਾ ਇਹ ਹਸ਼ਰ ਹੋ ਜਾਏਗਾ, ਕਿਉਂਕਿ ਹਰੇਕ ਜੀ ਫਿਲਮ ਕਿਸੇ ਨੂੰ ਕੋਈ ਪਸੰਦ ਕਰਦਾ ਵਰਗ, ਕਿਸੇ ਨੂੰ ਕੋਈ ਨਹੀਂ। ਤਾਂ ਕੋਰਟ ਨੇ ਕਿਹਾ ਕਿ ਜਦੋਂ ਹਰੇਕ ਕੋਲ ਆਪਸ਼ਨ ਹੈ ਕਿ ਉਹ ਨਾ ਫਿਲਮ ਵੇਖੇ ਤਾਂ ਫਿਰ ਦਿੱਕਤ ਕੀ ਹੈ। ਸੋ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਫੈਸਲਾ ਉਹ ਦੇ ਦਿੱਤਾ, ਮਤਲਬ ਕਿ ਫਿਲਮ ਦੇ ਹੱਕ ਦੇ ਵਿੱਚ ਤੇ ਬੈਨ ਦੇ ਵਿਰੋਧ ਦੇ ਵਿੱਚ। ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਬੰਗਾਲ ਦੇ ਵਿੱਚ ਕੀ ਇਹ ਫਿਲਮ ਮੁੜ ਚੱਲਦੀ ਹੈ ਜਾਂ ਨਹੀਂ। ਪਰ ਇੱਕ ਵਾਰੀ ਉਹ ਬੈਨ ਜਿਹੜਾ ਚੁੱਕਿਆ ਗਿਆ। ਬਾਕੀ ਇਹ ਜ਼ਰੂਰ ਇੱਕ ਮੈਂ ਕਹੂੰਗਾ ਕਿ ਇਸ ਸਾਰੇ ਜੇ ਆਪਾਂ ਦੇਖਿਆ ਨਾ ਜਿੰਨਾ ਵੀ ਆਪਾਂ ਇਹ ਪ੍ਰਕਰਨ ਦੇਖਿਆ ਤੇ ਇਹਦੇ ਵਿੱਚ ਇੱਕ ਗੱਲ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਵਿਕਟਰੀ ਹੈਗੀ ਆ, ਉਹ ਆ ਜਿਹੜੇ ਲੈਫਟਿਸਟ ਜਾਂ ਕੇਰਲ ਦੇ ਪੋਲੀਟੀਸ਼ੀਅਨ ਸੀਗੇ ਜੋ ਸਵਾਲ ਚੁੱਕ ਰਹੇ ਸਨ ਕਿ ਇਹ 31-32 ਵਾਲਾ ਅੰਕੜਾ ਗਲਤ ਆ, ਇਹ ਕੇਰਲ ਨੂੰ ਬਦਨਾਮ ਕਰਨ ਦਾ ਯਤਨ ਹੈ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਡਿਸਕਲੇਮਰ ਲੱਗ ਗਿਆ। ਦਾ ਮਤਲਬ ਇਹ ਆ ਕਿ ਫੈਕਚੁਅਲੀ ਉਸ ਅੰਕੜੇ ਨੂੰ ਪ੍ਰੋਡਿਊਸਰ ਸਿੱਧ ਨਹੀਂ ਕਰ ਸਕਿਆ। ਜੀ ਜੀ ਸੋ ਇਹ ਤਾਂ ਹੈ। ਹੁਣ ਕਦੋਂ ਸਿੱਧ ਕਰਦੇ ਨੇ ਜਾਂ ਫਿਰ ਇਸ ਤੇ ਕੋਈ ਸਪਸ਼ਟੀਕਰਨ ਆਉਂਦਾ ਜਾਂ ਫਿਰ ਐ ਹੀ ਲੋਕਾਂ ਦੇ ਦਿਮਾਗਾਂ ਤੱਕ ਇਹ ਸਟੋਰੀ ਪਹੁੰਚ ਜਾਂਦੀ ਹੈ, ਉਸ ਤੋਂ ਬਾਅਦ ਫਿਰ ਚਰਚਾ ਹੁੰਦੀ ਹੈ, ਉਸ ਚੀਜ਼ ਤੇ ਸਮਾਂ ਬਿਆਨ ਕਰੀ। ਨਹੀਂ ਜਦੋਂ ਡਿਸਕਲੇਮਰ ਲੱਗ ਗਿਆ ਫਿਰ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਨਾ। ਡਿਸਕਲੇਮਰ ਦਾ ਤਾਂ ਮਤਲਬ ਹੀ ਇਹ ਹੁੰਦਾ ਹੈ ਕਿ ਬਈ ਇਹ ਚੀਜ਼ ਜਿਹੜੀ ਹੈ ਉਹ ਕਾਲਪਨਿਕ ਹੈ। ਜੀ
ਤਾਂ ਕਿਸੇ ਨਾਲ ਇਤਫਾਕਣ ਜੁੜਦੀ ਹੋਵੇ, ਤਾਂ ਜਦੋਂ ਕਿਸੇ ਚੀਜ਼ ਦੇ ਅੱਗੇ ਡਿਸਕਲੇਮਰ ਲੱਗ ਜਾਏਗਾ ਕਿ ਅੰਕੜਾ ਕਾਲਪਨਿਕ ਹੈ, ਤਾਂ ਬਸ ਗੱਲ ਖਤਮ ਹੈ, ਉਹਦੇ ਫੂਕ ਜੀ ਨਿਕਲ ਜਾਏਗੀ, ਫਿਰ ਫੈਕਚੁਅਲੀ ਨਹੀਂ ਰਹੇਗਾ, ਇਹ ਤਥਾਤਮਕ ਹੈ ਜੀ ਇਹ। ਜੀ ਇਹ ਤਾਂ ਹੈ। ਹੁਣ ਅੱਗੇ ਵਧੀਏ, ਆਪਾਂ ਗੱਲ ਕਰੀਏ ਕਿਸਾਨਾਂ ਦੇ ਦਮ ਦੀ। ਦਮ ਦਿਖਾਉਂਦਿਆਂ ਹੋਇਆਂ ਫਿਰ ਇੱਕ ਦਿਨ ਦੇ ਵਿੱਚ ਹੀ ਮੀਟਿੰਗ ਤੈਅ ਕਰ ਲਈ ਹੈ। ਵੈਸੇ ਇੱਕ ਅੱਜ ਵੀਡੀਓ ਵੀ ਬਹੁਤ ਕਿਸਾਨ ਬੀਬੀ ਦੀ ਵਾਇਰਲ ਹੋ ਰਹੀ ਹੈ, ਜਿਨ੍ਹਾਂ ਦੀ ਗੱਲ ਤੇ ਬੜੇ ਜ਼ੋਰਦਾਰ ਥੱਪੜ ਮਾਰਿਆ ਇੱਕ ਮੁਲਾਜ਼ਮ ਨੇ। ਹਾਂਜੀ ਦੇਖੋ, ਉਹ ਵੀਡੀਓ ਵਾਇਰਲ ਹੋਇਆ ਤੇ ਉਸ ਤੋਂ ਬਾਅਦ ਉਹ ਵੀਡੀਓ ਐਕਚੁਅਲ ਚ ਕੱਲ ਦਾ ਹੈ, ਅੱਜ ਦਾ ਨਹੀਂ ਹੈਗਾ। ਜੀ ਉਹ ਵੀਡੀਓ ਕੱਲ ਦਾ ਸੀਗਾ। ਉਹ ਪਿੰਡ ਹੈ ਭਾਮੜੀ ਸ਼ਾਇਦ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਜਿੱਥੇ ਕਿਸਾਨ ਪ੍ਰੋਟੈਸਟ ਕਰ ਰਹੇ ਸੀਗੇ। ਜੀ ਤਾਂ ਅੱਜ ਇਹਨਾਂ ਨੇ ਰੇਲਵੇ ਟਰੈਕ ਰੋਕੇ ਸੀਗੇ, ਤੇ ਰੇਲਵੇ ਟਰੈਕ ਰੋਕਣ ਤੋਂ ਬਾਅਦ ਫਿਰ ਇਹਨਾਂ ਨੂੰ ਸੱਦਾ ਆ ਗਿਆ ਕਿ ਬਈ ਅਸੀਂ ਤੁਹਾਡੀ ਮੀਟਿੰਗ ਜਿਹੜੀ ਹੈ ਉਹ ਫਿਕਸ ਕਰਾਉਣੇ ਆ। ਮੀਟਿੰਗ ਜੀ ਜਿਹੜੀ ਹੈ ਤੁਹਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਹੋਏਗੀ, ਤੇ ਇਸ ਤੋਂ ਇਲਾਵਾ ਜਿਹੜੇ ਪ੍ਰਿੰਸੀਪਲ ਸੈਕਟਰੀ ਤੇ ਹੋਰ ਉੱਚ ਅਧਿਕਾਰੀ ਹੈ ਉਹਨਾਂ ਦੇ ਨਾਲ ਤੁਹਾਨੂੰ ਬਿਠਾਲ ਦਿਆਂਗੇ। ਤਾਂ ਮੀਟਿੰਗ ਦਾ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ, ਤੈਅ ਕੀਤਾ ਗਿਆ, ਉਹ ਹੈ 24 ਮਈ, ਤੇ ਯਾਨੀ 24 ਮਈ ਵਾਲੇ ਦਿਨ ਇਹ ਮੀਟਿੰਗ ਜਿਹੜੀ ਹੈ ਉਹ ਹੋਏਗੀ। ਕਿਉਂਕਿ ਦੇਖੋ ਇਹ ਜਿਹੜੀ ਹੈਗੀ ਆ ਨਾ ਮਾਝੇ ਵਾਲਿਆਂ ਦੀ, ਇਹ ਮਾਝੇ ਵਾਲਿਆਂ ਚ ਸਟਰੋਂਗ ਜਿਹੜੀ ਕਿਸਾਨ ਜਥੇਬੰਦੀ ਹੈ ਉਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਜਿਹੜੀ ਪੰਨੂ ਜੀ ਪੰਧੇਰ ਵਾਲੀ ਜਿਹਨੂੰ ਕਿਹਾ ਜਾਂਦਾ ਹੈ। ਜੀ ਜੀ ਤਾਂ ਇਹਨਾਂ ਦੇ ਕੋਲ ਕੀ ਆ ਕਿ ਜੰਡਿਆਲੇ ਦੇ ਲਾਗੇ ਉਹ ਇੱਕ ਫਾਟਕ ਪੈਂਦਾ ਦੇਵੀ ਦਾਸਪੁਰਾ, ਇਹ ਜੀ ਉੱਥੇ ਫਿਰ ਇਹਨਾਂ ਨੇ ਕਿਤੇ ਤੰਬੂ ਤੁੰਬੂ ਜੇ ਘਰੇ ਤਾਂ ਖੜੇ ਹੀ ਨਹੀਂ ਹੈ, ਉੱਥੇ ਹੀ ਪਏ ਹੁੰਦੇ ਪਰਾਂ ਇਹਨਾਂ ਦੇ, ਇਹ ਚੁੱਕ ਕੇ ਉੱਥੇ ਠੋਕ ਦਿੰਦੇ ਆ ਫਿਰ। ਤਾਂ ਉਹ ਇੱਕ ਇਸ ਤਰ੍ਹਾਂ ਦਾ ਕਹਿ ਲਓ ਕਿ ਪੁਆਇੰਟ ਹੈ ਜਿੱਥੋਂ ਫਿਰ ਬਹੁਤ ਵਧੀਆ ਜਾਨੀ ਵੱਡਾ ਰੂਟ ਪ੍ਰਭਾਵਿਤ ਹੁੰਦਾ, ਖਾਸ ਤੌਰ ਤੇ ਜਿਹੜੀ ਟ੍ਰੇਨ ਅੰਮ੍ਰਿਤਸਰ ਨੂੰ ਜਾਣੀ ਹੈ ਜਾਂ ਹੋਰ ਕਿਤੇ ਇਧਰ ਨੂੰ ਥੱਲੇ ਨੂੰ ਆਉਣੀ ਹੈ, ਉਹ ਪ੍ਰਭਾਵਿਤ ਹੋ ਜਾਂਦਾ ਹੈ ਰੂਟ। ਤਾਂ ਜਿਹਦੇ ਕਰਕੇ ਬੜੀ ਖੱਜਲ ਖੁਆਰੀ ਹੁੰਦੀ ਹੈ, ਤੇ ਸਪਸ਼ਟ ਆ ਤੇ ਸਾਫ਼ ਆ। ਪਰ ਗੱਲ ਇਹ ਆ ਕਿ ਅੱਜ ਜਦੋਂ ਇਹਨਾਂ ਨੇ ਰੇਲਵੇ ਟਰੈਕ ਮੱਲੇ ਆ, ਹਾਲਾਂਕਿ ਸਰਵਣ ਪੰਧੇਰ ਹੋਰੀ ਮਤਲਬ ਕਿ ਮੈਂ ਜਿਵੇਂ ਅੱਗੇ ਕਿਹਾ ਕਿ ਉਦੋਂ ਵੀ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿਸਾਨ ਅੰਦੋਲਨ ਵੇਲੇ ਸਾਰੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਸਨ ਤੇ ਬੈਠੇ ਰਹੇ ਸੀ, ਜੀ ਜੇ ਜੀ ਦਿੱਲੀ ਵੀ ਪਹੁੰਚ ਗਏ ਸਨ। ਜੀ ਤਾਂ ਗੱਲ ਇਹ ਹੈ ਕਿ ਅਸਲ 'ਚ ਮਤਲਬ ਹੁਣ ਜੇ ਤੁਸੀਂ ਅੱਜ ਲੋਕਾਂ ਨੂੰ ਖੱਜਲ ਖੁਆਰ ਕਰਕੇ ਸੱਦਾ ਆਜੂ ਭੇਜਿਆ, ਕੱਲ ਜਦੋਂ ਇਹਨਾਂ ਨੇ ਕਾਲ ਦਿੱਤੀ ਸੀ ਤੁਸੀਂ ਇਹਨਾਂ ਨੂੰ ਜਦੇ ਹੀ ਟੈਲੀਫੋਨ ਖੜਕਾਉਂਦੇ ਕਿ ਬਈ ਮਿੱਤਰੋ ਖੱਜਲ ਕਰਨ ਦੀ ਜ਼ਰੂਰਤ ਨਹੀਂ ਲੋਕਾਂ ਨੂੰ, ਤੁਸੀਂ ਚੁੱਪ ਕਰਕੇ ਆਪਣਾ ਬਈ ਕੋਈ ਵਫਦ ਜਿਹੜਾ ਭੇਜੋ ਮੁੱਖ ਮੰਤਰੀ ਸਾਹਿਬ ਕੋਲ, ਤੇ ਉਹ ਆਪੇ ਆਪਣੇ ਕੈਡਰ ਨੂੰ ਕਹਿੰਦੇ ਕਿ ਹਾਂ ਬਈ ਮੁੱਖ ਮੰਤਰੀ ਦੇ ਦਫ਼ਤਰ ਚੋਂ ਆਪਾਂ ਨੂੰ ਟੈਲੀਫੋਨ ਆ ਗਿਆ, ਕੋਈ ਜ਼ਰੂਰਤ ਨਹੀਂ। ਤੁਸੀਂ ਵੀ ਲੋਕਾਂ ਨੂੰ ਖੱਜਲ ਇਸ ਤਰ੍ਹਾਂ ਕਰੋਗੇ ਤੇ ਬਹੁਤੀ ਦੇਰ ਤੁਹਾਨੂੰ ਵੀ ਸਮਰਥਨ ਨਹੀਂ ਮਿਲਣਾ ਕਿਸਾਨ ਜਥੇਬੰਦੀਆਂ ਨੂੰ। ਤੇ ਜਿੱਥੇ ਤੁਹਾਡਾ ਜੀ ਕਰਦਾ ਕਦੇ ਹਾਈਵੇ ਨੱਪ ਲੈਂਦੇ ਹੋ, ਕਦੇ ਰੇਲਵੇ ਟਰੈਕ ਤੇ ਬਹਿ ਗਏ, ਇਹ ਸਮਝ ਸਕਦੇ ਆਪਾਂ ਕਿ ਗੱਲ ਉਦੋਂ ਤੱਕ ਸੁਣੀ ਨਹੀਂ ਜਾਂਦੀ ਜਦੋਂ ਤੁਹਾਨੂੰ ਪਤਾ ਕਿ ਇਹਨਾਂ ਨੇ ਬਹਿ ਜਾਣਾ। ਜੀ ਤੁਸੀਂ ਜੀ ਇਹਨਾਂ ਨਾਲ ਪਹਿਲਾਂ ਹੀ ਗੱਲਬਾਤ ਕਰ ਲਓ ਕਿ ਬਾਈ ਜਿਹੜੀ ਵੀ ਤੁਹਾਡੀ ਮੰਗ ਕੀ ਰੌਲਾ ਬੇਸਿਕਲੀ ਇਹ ਆ ਕਿ ਉਥੋਂ ਜਿਹੜਾ ਹਾਈਵੇ ਲੰਘਣਾ, ਸ਼ਾਹ ਲੰਘਣਾ, ਤਾਂ ਉਹਦੇ ਮੁਆਵਜ਼ੇ ਦਾ ਅੜਿੱਕਾ ਹੈ। ਜਿਹੜਾ ਵਾਰਡ ਵਗੈਰਾ ਹੋਇਆ, ਨੋਟੀਫਿਕੇਸ਼ਨ ਹੋਇਆ, ਉਹਦੇ ਤਹਿਤ ਬੈਠ ਕੇ ਦੋਨੇ ਧਿਰਾਂ ਸਰਕਾਰ ਤੇ ਦੂਸਰੇ ਪਾਸੇ ਜਿਹੜੇ ਜ਼ਮੀਨ ਐਕਵਾਇਰ ਕਰਵਾਉਣ ਵਾਲੇ ਮਾਲਕ ਹੈਗੇ ਆ, ਉਹ ਬੈਠ ਕੇ ਆਪਣਾ ਗੱਲਬਾਤ ਦਾ ਨਿਬੇੜਾ ਕਰ ਲੈਣ, ਜੀ ਜੋ ਵੀ ਉਹਨਾਂ ਦਾ ਬਣਦਾ ਹੱਕ ਆ। ਕਿਉਂਕਿ ਪੰਜਾਬ ਦੇ ਵਿੱਚ ਇਹ ਇੱਕ ਸਮੱਸਿਆ ਜਿਹੜੀ ਉਹ ਰਹਿੰਦੀ ਆ ਹਮੇਸ਼ਾ, ਤੇ ਇਸ ਕਰਕੇ ਉਹਦਾ ਹੱਲ ਤੇ ਟੇਬਲ ਤੇ ਹੋਣਾ ਹੈ ਨਾ, ਤੇ ਹੱਲ ਕਰਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰੀ ਧਿਰ ਤੇ ਇਹ ਸਾਰਾ ਪੈਸਾ ਤਾਂ ਜ਼ਿਆਦਾਤਰ ਕੇਂਦਰ ਨੇ ਦੇਣਾ ਹੁੰਦਾ ਹੈ, ਕੇਂਦਰ ਨੇ ਜੀ ਦੇਣਾ ਜੀ ਹੁੰਦਾ ਹੈ। ਤੇ ਤੁਸੀਂ ਸਗੋਂ ਕਿਸਾਨਾਂ ਦੀ ਗੱਲ ਕਰੋ, ਆਪਣੇ ਬੰਦਿਆਂ ਦੀ ਗੱਲ ਕਰੋ ਕਿ ਭਾਈ ਜਦੋਂ ਅਵਾਰਡ ਦਿੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਖਿਆਲ ਰੱਖੋ ਇਹਨਾਂ ਚੀਜ਼ਾਂ ਦਾ, ਤੇ ਜਿੱਥੇ ਕਿਤੇ ਕੋਈ ਦਿੱਕਤ ਪਰੇਸ਼ਾਨੀ ਹੈ ਜਾਂ ਕੋਈ ਛੋਟੀ ਮੋਟੀ ਕਿਸੇ ਕਿਸਾਨ ਦੀ ਹੋਰ ਦਿੱਕਤ ਹੈ ਤਾਂ ਉਹਨੂੰ ਦੂਰ ਕਰੋ। ਤਾਂ ਮੈਨੂੰ ਜੀ ਇਹ ਚੀਜ਼ ਜਿਹੜੀ ਹੈ ਉਹ ਠੀਕ ਨਹੀਂ ਲੱਗੀ ਕਿ ਤੁਸੀਂ ਇੰਨੇ ਲੋਕਾਂ ਨੂੰ ਖੱਜਲ ਖੁਆਰ ਕਰਨ ਉਪਰੰਤ ਉਹਨਾਂ ਨੂੰ ਸੱਦਾ ਦੇ ਰਹੇ ਹੋ। ਤੁਸੀਂ ਉਦੋਂ ਹੀ ਇਹਨਾਂ ਨੂੰ ਕਹਿੰਦੇ ਕਿ ਹਾਂ ਭਾਈ ਤੁਸੀਂ ਜੇ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਆਪਣਾ ਵਫਦ ਜਿਹੜਾ ਸਾਨੂੰ ਭੇਜ ਦਿਓ, ਆ ਤੁਹਾਨੂੰ ਅਸੀਂ ਟਾਈਮ ਦੇ ਰਹੇ ਹਾਂ। ਤਾਂ ਇਹ ਚੀਜ਼ ਜਿਹੜੀ ਹੈ ਸ਼ਾਇਦ ਨਾ ਹੁੰਦੀ। ਜੀ ਇਹ ਤਾਂ ਹੈ। ਵੈਸੇ ਬੜਾ ਲੰਬਾ ਰੇੜਕਾ ਹੈ ਹਰ ਪਾਸੇ, ਜਿੱਥੋਂ ਜਿੱਥੋਂ ਦੀ ਕੌਮੀ ਸ਼ਾਹ ਮਾਰਗ ਲੰਘਣਾ ਇਹ ਵਾਲਾ, ਹਰੇਕ ਜਗ੍ਹਾ ਤੇ ਕਿਤੇ ਨਾ ਕਿਤੇ ਕਿਸਾਨ ਡਟੇ ਹੋਏ ਨੇ, ਨਹੀਂ ਜੀ ਸਾਨੂੰ ਮੁੱਲ ਨਹੀਂ ਮਿਲ ਰਿਹਾ, ਜਾਂ ਦਿੱਕਤ ਬਹੁਤ ਵੱਡੀ ਹੈ ਇਹ ਬਣਦੀ ਜਾ ਰਹੀ। ਸੋ ਅੱਗੇ ਵਧੀਏ, ਆਪਾਂ ਗੱਲ ਕਰੀਏ ਮੰਤਰੀ ਅਨਮੋਲ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਜੀ। ਹਾਂਜੀ ਦੇਖੋ, ਇਹ ਜਿਹੜੀ ਰਾਹਤ ਹੈ, ਰਾਹਤ ਇੱਕ ਮੁਕੱਦਮੇ ਚੋਂ ਮਿਲੀ ਆ। ਦਰਅਸਲ ਕੀ ਹੈ ਕਿ
ਕੁਛ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਜਿਹੜੇ ਖਜ਼ਾਨਾ ਮੰਤਰੀ ਹੈ ਹਰਪਾਲ ਸਿੰਘ ਚੀਮਾ ਤੇ ਜੀ ਮਿਲਕਫੈਡ ਦੇ ਫਿਰ ਮੁੜ ਕੇ ਉਹ ਚੇਅਰਮੈਨ ਬਣੇ ਸਨ ਨਰਿੰਦਰ ਸ਼ੇਰਗਿੱਲ ਜੀ, ਤੇ ਜੀ ਜੀ ਇਲੈਕਸ਼ਨ ਹਾਰ ਗਏ ਸਨ ਸ਼ਾਇਦ ਇੱਕ ਵਾਰੀ। ਤਾਂ ਇਹਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਸੀ। ਉਸ ਤੋਂ ਬਾਅਦ ਫਿਰ ਹੁਣ ਜੋ ਮੰਤਰੀ ਨੇ ਅਨਮੋਲ ਗਗਨ ਮਾਨ ਜੀ, ਇਹਨਾਂ ਨੂੰ ਵੀ ਜੀ ਰਾਹਤ ਮਿਲ ਗਈ ਆ ਹਾਈ ਕੋਰਟ ਵੱਲੋਂ। ਜਦੋਂ ਇਹਨਾਂ ਦੋਨਾਂ ਦੇ ਟ੍ਰਾਇਲ ਤੇ ਰੋਕ ਲੱਗ ਗਈ ਤਾਂ ਫਿਰ ਮੰਤਰੀ ਸਾਹਿਬਾਨ ਜਿਹੜੇ ਉਹਨਾਂ ਨੂੰ ਵੀ ਰਾਹਤ ਮਿਲ ਗਈ। ਇਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਗੌਰਤਲਬ ਹੈ ਕਿ ਪੰਜਾਬ ਦੇ ਸੀਐਮ ਜਿਹੜੇ ਆ ਮਾਨ ਸਾਹਿਬ ਅਤੇ ਕੈਬਨਿਟ ਮੰਤਰੀ ਅਰੋੜਾ ਸਾਹਿਬ, ਇਹਨਾਂ ਨੂੰ ਵੀ ਹਾਈ ਕੋਰਟ ਤੋਂ ਰਾਹਤ ਮਿਲ ਚੁੱਕੀ ਆ। ਦਰਅਸਲ ਕੀ ਹੈ ਕਿ 10 ਜਨਵਰੀ 2020 ਨੂੰ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਦੇ ਕਾਰਜਕਾਲ ਦੇ ਦੌਰਾਨ ਬਿਜਲੀ ਦਰਾਂ 'ਚ ਇੱਕ ਵਾਧਾ ਹੋਇਆ ਸੀਗਾ। ਤਾਂ ਜੀ ਉਸ ਦੇਖ ਲਓ, ਆਪ ਇਹਨਾਂ ਨੇ ਵਾਧਾ ਕਰ ਦਿੱਤਾ ਤੇ ਕਦੇ ਇਹ ਬਿਜਲੀ ਵਾਧੇ ਦੇ ਖਿਲਾਫ ਉੱਥੇ ਪ੍ਰੋਟੈਸਟ ਕਰਨ ਗਏ ਸਨ। ਤੇ ਜਦੋਂ ਪ੍ਰੋਟੈਸਟ ਕਰਨ ਗਏ ਸਨ, ਪ੍ਰਦਰਸ਼ਨ ਕਰਨ ਗਏ ਸਨ, ਤੇ ਉਸ ਦੌਰਾਨ ਜਦੋਂ ਇਹਨਾਂ ਨੇ ਸੀਐਮ ਪੰਜਾਬ ਦਾ ਜਿਹੜਾ ਟਿਕਾਣਾ ਸੀ, ਜੋ ਰਿਹਾਇਸ਼ ਸੀ, ਉਸਨੂੰ ਘੇਰਨ ਦਾ ਯਤਨ ਕੀਤਾ ਤਾਂ ਚੰਡੀਗੜ੍ਹ ਪੁਲਿਸ ਦੇ ਨਾਲ ਝੜਪ ਹੋਈ ਸੀ। ਫਿਰ ਤੁਹਾਨੂੰ ਪਤਾ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਯੂਟੀ ਦੀ ਪੁਲਿਸ ਹੈ। ਜੀ ਜੀ ਉਹ ਫਿਰ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਆ, 44 ਤੋੜੀ ਆ ਜਾਂ ਪੁਲਿਸ ਨਾਲ ਝੜਪ ਹੋਈ ਆ, ਤਾਂ ਉਹ ਛੇਤੀ ਕਿਤੇ ਕੈਂਸਲ ਨਹੀਂ ਹੁੰਦੇ। ਜੇ ਤਾਂ ਸਰਕਾਰ ਮੰਨ ਲਓ ਕਿਸੇ ਪਾਰਟੀ ਦੀ ਪੰਜਾਬ 'ਚ ਬਣ ਜਾਂਦੀ ਹੈ ਤਾਂ ਆਪਣੇ ਨਾਲ ਜੁੜੇ ਮੁਕੱਦਮਿਆਂ ਨੂੰ ਥੋੜਾ ਬਹੁਤਾ ਪ੍ਰਭਾਵਿਤ ਕਰ ਲੈਂਦੀ ਹੈ, ਪਰੰਤੂ ਉੱਥੇ ਬਹੁਤਾ ਫੌ ਨਹੀਂ ਪੈਂਦਾ। ਇਸ ਕਰਕੇ ਜੇ ਕੋਈ ਮੁਕੱਦਮਾ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਉਹਦੇ 'ਚ ਫਿਰ ਇਹਨਾਂ ਨੂੰ ਇਹ ਹੁੰਦਾ ਕਿ ਕੱਲ ਨੂੰ ਖੁਦਾ ਨਾ ਖਾਸਤਾ ਕੋਈ ਸਜ਼ਾ ਹੋ ਜਾਵੇ। ਸਜ਼ਾ ਥੋੜੀ ਹੋਵੇ, ਬਹੁਤੀ ਹੋਵੇ। ਅੱਗੇ ਤੁਹਾਨੂੰ ਯਾਦ ਹੋਏਗਾ ਇਹਨਾਂ ਦੇ ਇੱਕ ਐਮਐਲਏ ਨੂੰ ਸਜ਼ਾ ਹੋ ਗਈ ਸੀਗੀ ਕਾਨੂੰਨਨ, ਤੇ ਉਸਦੀ ਮੈਂਬਰਸ਼ਿਪ ਤੇ ਨਹੀਂ ਗਈ ਕਿਉਂਕਿ ਸਜ਼ਾ ਥੋੜੀ ਸੀ, 2 ਸਾਲ ਦੀ ਸੀ, ਪਰ ਬਾਅਦ ਦੇ ਜੀ ਵਿੱਚ ਉਹਨਾਂ ਨੂੰ ਕੈਬਨਿਟ 'ਚ ਲੈ ਲਿਆ ਗਿਆ ਸੀਗਾ। ਮੈਂ ਡਾਕਟਰ ਬਲਵੀਰ ਸਿੰਘ ਦੀ ਗੱਲ ਕਰ ਰਿਹਾ ਜੀ। ਹਾਲਾਂਕਿ ਜੀ ਉਹਨਾਂ ਨੇ ਜੀ ਅਪੀਲ ਕਰ ਦਿੱਤੀ ਸੀ, ਪਰ ਹੁੰਦਾ ਕੀ ਹੈ ਕਿ ਉਦੋਂ ਵਿਵਾਦ ਛਿੜ ਜਾਂਦਾ ਹੈ ਨਾ। ਸੋ ਇਸ ਕਰਕੇ ਕੋਈ ਵੀ ਪੋਲੀਟੀਸ਼ੀਅਨ ਹੈ ਉਹ ਦੇਖਦਾ ਕਿ ਯਾਰ ਮੈਂ ਮੁੱਖ ਮੰਤਰੀ ਹਾਂ ਜਾਂ ਮੰਤਰੀ ਹਾਂ, ਤਾਂ ਕੱਲ ਨੂੰ ਜੇ ਮੰਨ ਲਓ ਕੋਈ ਸਜ਼ਾ ਬੋਲ ਜਾਂਦੀ ਹੈ ਸਾਲ ਖੰਡ 2 ਸਾਲ, ਤਾਂ ਫਿਰ ਬਹੁਤ ਔਖਾ ਹੋ ਜਾਏਗਾ। ਕਿਉਂਕਿ ਦਬਾਅ ਬਣਦਾ ਹੈ ਕਿ ਤੁਸੀਂ ਬਈ ਸਜ਼ਾ ਖਾ ਚੁੱਕੇ ਹੋ, ਅਸਤੀਫਾ ਦਿਓ। ਫਿਰ ਉਹ ਗੱਲਾਂ ਜਿਹੜੀਆਂ ਫਿਰ ਬਹੁਤ ਦੂਰ ਤੱਕ ਚਲੇ ਜਾਂਦੀਆਂ। ਤੁਹਾਨੂੰ ਪਹਿਲਾਂ ਸਟੇ ਕਰਵਾਉਣੀ ਪੈਂਦੀ ਹੈ ਸਜ਼ਾ, ਜਾਂ ਕੋਈ ਨਾ ਕੋਈ ਐਕਸਕਿਊਜ਼ ਦੇਣਾ ਪੈਂਦਾ। ਸੋ ਇਸ ਕਰਕੇ ਜ਼ਰੂਰੀ ਹੁੰਦਾ, ਤਾਂ ਕਰਕੇ ਇਹ ਬਹੁਤ ਦੂਰ ਜਾਂਦੇ ਨੇ, ਹਾਈ ਕੋਰਟ ਤੱਕ ਜਾਂਦੇ ਨੇ ਕਿ ਟ੍ਰਾਇਲ ਜਿਹੜੇ ਆ ਉਹ ਰੁਕ ਜਾਣ ਇੱਕ ਵਾਰੀ, ਫਿਰ ਉਦੋਂ ਬਾਅਦ ਦੇਖੀ ਜਾਊਗੀ ਜੋ ਹੋਊਗਾ। ਜੀ ਇਹ ਤਾਂ ਹੈ, ਕਿਸੇ ਨਾ ਕਿਸੇ ਤਰੀਕੇ ਕੋਈ ਪੇਚ ਲੱਭ ਹੀ ਲੈਂਦੇ ਨੇ। ਅੱਗੇ ਵਧੀਏ, ਗੱਲ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪੇ ਅਸਾਮ ਪਹੁੰਚੇ ਸੀ ਜੀ, ਨਾਲ ਵਕੀਲ ਵੀ ਮੁਲਾਕਾਤ ਹੋਈ ਹੈ ਜੀ। ਤੁਹਾਨੂੰ ਯਾਦ ਹੋਏਗਾ ਮੈਂ ਅੱਗੇ ਵੀ ਜਦੋਂ ਪਹਿਲੀ ਮਰਤਬਾ ਜਾ ਕੇ ਇਹਨਾਂ ਦੀ ਹੋਈ ਸੀ ਕਿ ਮਿਲਣੀ, ਉਦੋਂ ਵੀ ਜੀ ਮੈਂ ਜੀ ਕਿਹਾ ਸੀਗਾ ਕਿ ਇਹ ਮੁਲਾਕਾਤਾਂ ਦਾ ਦੌਰ ਜਾਰੀ ਰਹੇਗਾ, ਇਹ ਰੂਟੀਨ ਪ੍ਰੋਸੈਸ ਆ, ਜੀ ਇਹਨੇ ਜਾਰੀ ਰਹਿਣਾ। ਜੋ ਕੋਈ ਬੰਦਾ 5 ਸਾਲ 4 ਸਾਲ 4 ਮਹੀਨੇ 10 ਮਹੀਨੇ ਅੰਦਰ ਆ, ਤਾਂ ਫਿਰ ਜੋ ਜੇਲ੍ਹ ਮੈਨੂਅਲ ਹੈ ਉਹਦੇ ਅਨੁਸਾਰ ਉਹਦੀਆਂ ਮੁਲਾਕਾਤਾਂ ਵਗੈਰਾ ਉਹ ਸਾਰਾ ਕੁਝ ਚੱਲੀ ਜਾਣਾ। ਪਰ ਵੱਡੀ ਗੱਲ ਜਿਹੜੀ ਸੁਣਨ ਦੇ ਵਿੱਚ ਆਈ ਹੈ ਉਹ ਆਈਓ ਆਈ ਆ ਕਿ ਕਹਿੰਦੇ ਆ ਕਿ ਸਾਬਕਾ ਮੈਂਬਰ ਪਾਰਲੀਮੈਂਟ ਤੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਵੀ ਨਾਲ ਗਏ ਹੋਏ ਸਨ। ਜੀ ਰਾਜਦੇਵ ਜੀ ਸਿੰਘ ਖਾਲਸਾ ਮੈਂ ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ, ਮਾਨ ਦੇ ਵੀ ਸਾਥੀ ਰਹੇ ਨੇ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਕੁਝ ਸਮਾਂ ਇਹਨਾਂ ਨੇ ਆਰਐਸਐਸ ਦੇ ਵਿੱਚ ਵੀ ਬਤਾਇਆ ਸੀਗਾ, ਫਿਰ ਬਾਅਦ ਦੇ ਵਿੱਚ ਮਤਲਬ ਕਿ ਇਹ ਆ ਗਏ ਸਨ ਉਹਨਾਂ ਚੋਂ ਵੀ। ਤਾਂ ਇਹ ਪੇਸ਼ੇ ਤੋਂ ਵਕੀਲ ਨੇ, ਬਰਨਾਲੇ ਜ਼ਿਲ੍ਹੇ ਤੋਂ ਨੇ ਰਾਜਦੇਵ ਸਿੰਘ ਖਾਲਸਾ। ਤੇ ਜੀ ਇਹ ਜੀ ਬੜਾ ਮਤਲਬ ਕਿ ਨਾ ਥੋੜਾ ਜਿਹਾ ਹੈਰਾਨ ਕਰਨ ਵਾਲਾ, ਵੈਸੇ ਉਹ ਪੇਸ਼ੇ ਤੋਂ ਐਡਵੋਕੇਟ ਵੀ ਹੈ ਤੇ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਆ। ਇੱਕ ਹੋਰ ਵਕੀਲ ਨੇ ਬ੍ਰਿਜ ਸ਼ਰਮਾ ਜੀ, ਇਹ ਵੀ ਨਾਲ ਪਹੁੰਚੇ ਸੀਗੇ। ਤਾਂ ਗੱਲ ਇਹ ਆ ਕਿ ਸ਼ਾਇਦ ਹੋ ਸਕਦਾ ਆ ਕਿ ਹੁਣ ਕਾਨੂੰਨੀ ਕਾਰਵਾਈ ਜਿਹੜੀ ਅੱਗੇ ਚੱਲਣੀ ਹੈ ਉਹ ਸ਼ੁਰੂ ਕਰ ਦੇਣ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਮੁਲਾਕਾਤਾਂ ਵਗੈਰਾ ਤਾਂ ਇਹ ਤਾਂ ਦੇਖੋ ਸਿਲਸਿਲਾ ਹੈ। ਜੇਲ੍ਹ ਮੈਨੂਅਲ ਅਨੁਸਾਰ ਜੋ ਵੀ ਕਾਇਦੇ ਦੇ ਮੁਤਾਬਕ ਇਹਨਾਂ ਨੂੰ ਮਿਲੇ ਹੁੰਦੇ ਅਧਿਕਾਰ ਕਿਸੇ ਵੀ ਕੈਦੀ ਨੂੰ, ਤਾਂ ਉਹ ਸਾਰੇ ਉਹਨਾਂ ਦੇ ਅਨੁਸਾਰ ਮਿਲਦੇ ਗਿਲਦੇ ਨੇ। ਪਰੰਤੂ ਵਕੀਲਾਂ ਦੀ ਟੀਮ ਗਈ ਹੈ ਜੇ, ਤਾਂ ਫਿਰ ਇਹਦਾ ਮਤਲਬ ਹੈ ਕਿ ਹੁਣ ਕਾਨੂੰਨੀ ਚਾਰਾਜੋਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਜਾਵੇਗੀ। ਵੈਸੇ ਜੇ ਤੁਸੀਂ ਦੇਖੋਗੇ ਤਾਂ ਐਸਜੀਪੀਸੀ ਜਥੇ ਦੇ ਨਾਲ ਅੰਮ੍ਰਿਤਪਾਲ ਸਿੰਘ ਦੀ ਸੁਪਤਨੀ ਉਹ ਵੀ ਪਹੁੰਚੇ ਸਨ। ਤੇ ਇਸ ਤੋਂ ਇਲਾਵਾ ਐਸਜੀਪੀਸੀ ਨੇ ਵੀ ਆਖਿਆ ਸੀਗਾ ਕਿ ਅਸੀਂ
ਕਾਨੂੰਨੀ ਇਮਦਾਦ ਦੇਵਾਂਗੇ। ਪਰ ਜੇ ਇਸ ਤਰ੍ਹਾਂ ਵੱਡੇ ਵਕੀਲ ਉੱਥੇ ਪਹੁੰਚੇ ਨੇ ਘਰਦਿਆਂ ਦੇ ਨਾਲ, ਤੇ ਇਹਦਾ ਮਤਲਬ ਹੈ ਕਿ ਉਹ ਅੱਡ ਤੋਂ ਆਪਣੀ ਕਾਨੂੰਨੀ ਚਾਰਾਜੋਈ ਜਿਹੜੀ ਹੈ ਸ਼ਾਇਦ ਸ਼ੁਰੂ ਕਰਨਗੇ। ਤਾਂ ਹੋ ਸਕਦਾ ਹੈ ਬਹੁਤ ਜਲਦੀ ਆਪਾਂ ਨੂੰ ਬਈ ਕੁਛ ਨਾ ਕੁਛ ਇਧਰੋਂ ਵੇਖਣ ਨੂੰ ਮਿਲੇ ਕਿ ਜ਼ਮਾਨਤਾਂ ਜਾਂ ਕੋਈ ਅਪੀਲ। ਵੈਸੇ ਤਾਂ ਜਿਹੜੀ ਐਡਵਾਈਜ਼ਰੀ ਕਮੇਟੀ ਹੈ ਉਹ ਦੇਖ ਰਹੀ ਹੈ ਇਸ ਕੇਸ ਨੂੰ, ਰਿਵਿਊ ਕਰੇਗੀ, ਪਰੰਤੂ ਹੋ ਸਕਦਾ ਕਿ ਕੁਛ ਨਾ ਕੁਛ ਵਕੀਲ ਆਪਣੇ ਪੱਧਰ ਤੇ ਵੀ ਕੋਸ਼ਿਸ਼ ਕਰਨ। ਵੈਸੇ ਛੇਤੀ ਕੀਤਿਆਂ ਤਾਂ ਜ਼ਮਾਨਤ ਹੁੰਦੀ ਨਹੀਂ NSA ਦੇ ਵਿੱਚ, ਪਰ ਜਿਹੜੇ ਹੋਰ ਆਪਸ਼ਨ ਹੁੰਦੇ ਆ ਉਹ ਤਾਂ ਫਿਰ ਅਜ਼ਮਾਏ ਜਾ ਸਕਦੇ ਆ। ਜੀ, ਇਹ ਤਾਂ ਹੈ। ਵੈਸੇ ਪਹਿਲਾਂ ਮੁਲਾਕਾਤ ਜਦੋਂ ਹੋਈ ਸੀ ਉਸ ਸਮੇਂ ਇੱਕ ਪੱਤਰ ਸਾਹਮਣੇ ਆਇਆ ਸੀ, ਕਹਿੰਦੇ ਸੀ ਸਾਰਿਆਂ ਦੇ ਲਈ ਇੱਕ ਪੈਨਲ ਬਣਾਇਆ ਜਾਵੇ, ਪਰ ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਸਕਦਾ ਹੈ ਕਿ ਕੁਝ ਤਬਦੀਲੀ ਆਉਣ ਵਾਲੇ ਸਮੇਂ 'ਚ ਕੀਤੀ ਜਾਵੇ। ਪਰ ਅੱਗੇ ਵਧੀਏ, ਗੱਲ E-Trade ਐਪ ਦੀ ਕਰੀਏ ਜਿਸ ਦੇ ਜ਼ਰੀਏ ਠੱਗੀ ਮਾਰ ਲਈ ਗਈ ਹੈ ਜੀ। ਕਿੱਥੇ ਵੱਜੀ ਹੈ, ਕਿੰਨੇ ਕੁ ਦੀ ਠੱਗੀ ਵੱਜ ਗਈ? ਦੇਖੋ, ਇਹ ਜਿਹੜੀਆਂ ਠੱਗੀਆਂ ਨੇ ਸਾਈਬਰ ਫਰਾਡ ਵਾਲੀਆਂ, ਇਹ ਤਾਂ ਚੱਲਦੀਆਂ ਹੀ ਬਹੁਤ ਨੇ ਜੀ। ਕਿਤੇ ਗਰੋਹ ਫੜੇ ਜਾਂਦੇ ਆ, ਕਿਤੇ ਉਹ ਆਪਣਾ ਕੰਮ ਕਰਕੇ ਨਿਕਲ ਜਾਂਦੇ ਆ। ਦਰਅਸਲ ਕੀ ਹੈ ਕਿ ਲੁਧਿਆਣੇ ਦੇ ਵਿੱਚ ਇਹ ਦੂਜਾ ਤੀਜਾ ਗਰੋਹ ਆ। ਮੈਂ ਥੋੜੇ ਦਿਨਾਂ 'ਚ ਇਹ ਦੇਖਿਆ ਜਿਹੜਾ ਕਿ ਇਸ ਤਰ੍ਹਾਂ ਆਨਲਾਈਨ ਚੰਗੀ ਤਗੜੀ ਮੋਟੀ ਕਮਾਈ ਕਰ ਗਿਆ, ਮੋਟਾ ਚੂਨਾ ਲੋਕਾਂ ਨੂੰ ਲਾ ਗਿਆ। ਤੇ ਉਹ ਸਾਰਾ ਸੈਟਅਪ ਅੱਗੇ ਵੀ ਫੜਿਆ ਗਿਆ ਸੀ। ਮਨਦੀਪ ਸਿੰਘ ਸਿੱਧੂ ਇਸ ਮਾਮਲੇ 'ਚ ਕਾਫੀ ਐਕਟਿਵ ਨਜ਼ਰ ਆ ਰਹੇ ਆ, ਤੇ ਹੋਣਾ ਵੀ ਚਾਹੀਦਾ ਕਿਉਂਕਿ ਅੱਜ ਕੱਲ ਇਸ ਤਰ੍ਹਾਂ ਦੇ ਫਰਾਡ ਜਿਹੜੇ ਆ ਬਹੁਤ ਜ਼ਿਆਦਾ ਵਧੇ ਹੋਏ ਆ। ਤੋ ਲਿਹਾਜ਼ਾ ਇਹ ਕੀ ਹੈ ਕਿ ਕੋਈ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਜੇ ਦੇਖਿਆ ਜਾਵੇ। ਇਹ ਗਰੋਹ ਵਾਲੇ ਅਨਿਲ ਜੀ ਜੈਨ ਇਹਦਾ ਨਾਂ ਹੈ, ਜਿਹੜਾ ਮਾਸਟਰਮਾਈਂਡ ਆ, ਤੇ ਇੱਕ ਹੋਰ ਕੋਈ ਕੰਮ ਕਰਦੀ ਲੜਕੀ ਹੈ ਕਰਮਜੀਤ ਤੇ ਸਨੀ। ਤੇ ਇਹ ਮਤਲਬ ਕਿ ਇਸ ਤਰ੍ਹਾਂ ਸਾਰਾ ਕੁਝ ਕਰਦੇ ਸੀ। ਅਨਿਲ ਦਾ ਇੱਕ ਭਰਾ ਸੀ ਜਤਿਨ। ਇਹ ਵੈਸੇ ਥੋੜਾ ਹੀ ਪੜ੍ਹੇ ਸਨ, ਕੋਈ ਬਹੁਤਾ ਨਹੀਂ, ਪਰ ਇਹਨਾਂ ਨੇ ਚੰਗਾ ਜੁਗਾੜ ਤਗੜਾ ਲਾਇਆ। ਮਤਲਬ ਕਿ ਜਿੱਦਾਂ ਅੱਜ ਕੱਲ ਐਪਸ ਬਣ ਜਾਂਦੀਆਂ ਨੇ ਕਿ ਉਹਦੇ ਥਰੂ ਤੁਸੀਂ ਬਈ ਪੈਸੇ ਲਾਓ ਸ਼ੇਅਰ ਬਾਜ਼ਾਰ 'ਚ, ਅੱਛਾ ਤੁਹਾਨੂੰ ਰਿਟਰਨ ਮਿਲੇਗਾ। ਬਹੁਤ ਸਾਰੇ ਲੋਕ ਹੈ ਜਿਹੜੇ ਇਨਵੈਸਟ ਕਰਦੇ ਨੇ ਇਸ ਤਰ੍ਹਾਂ। ਤਾਂ ਹੁੰਦਾ ਵੀ ਹੈ ਕਿ ਕੁਝ ਐਪਸ ਜਿਹੜੀਆਂ ਚੱਲਦੀਆਂ ਨੇ, ਤੇ ਇਹਨਾਂ ਨੇ ਉਹ ਐਪ ਵਗੈਰਾ ਜੋ ਵੀ ਡਿਵੈਲਪ ਕੀਤਾ ਸੀਗਾ, ਫਿਰ ਉਹਦੇ ਤੱਕ ਜਿਹੜੀ ਲੋਕਾਂ ਦੀ ਪਹੁੰਚ ਹੋਵੇ ਉਹਦੇ ਵਾਸਤੇ ਗਾ ਇਹਨਾਂ ਨੇ ਇਹ ਕੁੜੀ ਤੇ ਮੁੰਡਾ ਰੱਖੇ ਸਨ। ਤੇ ਦੱਸਦੇ ਆ ਕਿ ਇਦਾਂ ਕਰਦੇ ਕਰਦੇ ਇਹਨਾਂ ਨੇ ਬਹੁਤ ਮੋਟੇ ਕਾਰੋਬਾਰੀਆਂ ਨੂੰ ਚੂਨਾ ਲਾ ਦਿੱਤਾ। 71 ਲੱਖ ਰੁਪਈਆ ਤੇ ਨਗਦੀ ਫੜਿਆ ਗਿਆ, 3 ਕਰੋੜ ਦੇ ਚੈੱਕ ਆ, 2 ਲਗਜ਼ਰੀ ਕਾਰਾਂ, ਹੀਰੇ ਤੇ ਸੋਨੇ ਦੇ ਗਹਿਣੇ, ਤੇ ਮਤਲਬ ਕਿ 3 ਕਰੋੜ ਦੀ ਹੋਰ ਪ੍ਰਾਪਰਟੀ ਦੇ ਕੱਲੇ ਦਸਤਾਵੇਜ਼ ਹੀ ਮਿਲੇ। ਮਤਲਬ ਕਿ ਇੰਨੀ ਠੱਗੀ ਕਰ ਚੁੱਕੇ ਸਨ। ਹੁਣ ਜੀ ਐਗਜ਼ੈਕਟ ਕਿੰਨਾ ਪੈਸਾ ਇਹਨਾਂ ਨੇ ਕਮਾਇਆ, ਕਿੰਨੇ ਧਨ ਦਾ ਹੇਰ ਫੇਰ ਕੀਤਾ, ਇਹਦਾ ਕੋਈ ਆਪਣੇ ਕੋਲ ਸਟੀਕ ਜਾਂ ਪੁਖਤਾ ਅੰਕੜਾ ਨਹੀਂ ਹੈ। ਪਰ ਇਹ ਹੋ ਸਕਦਾ ਕਿ ਕਰੋੜਾਂ 'ਚ ਠੱਗੀ ਹੋਵੇ, ਕਿਉਂਕਿ ਸ਼ੇਅਰ ਬਾਜ਼ਾਰ ਦੇ ਵਿੱਚ ਜੋ ਛੋਟੀ ਇਨਵੈਸਟਮੈਂਟ ਹੁੰਦੀ ਹੈ ਜਾਂ ਮੋਟੀ ਇਨਵੈਸਟਮੈਂਟ ਹੁੰਦੀ ਹੈ, ਇਹ ਕੋਈ ਥੋੜੀ ਨਹੀਂ ਹੈ, ਕਿਉਂਕਿ ਅੱਜ ਕੱਲ ਸ਼ੇਅਰ ਬਾਜ਼ਾਰ ਦੇ ਵਿੱਚ ਇਨਵੈਸਟਮੈਂਟ ਦਾ ਬਹੁਤ ਜ਼ਿਆਦਾ ਚਲਣ ਹੈ। ਜੀ, ਇਹ ਤਾਂ ਹੈ। ਸੋ ਦਰਸ਼ਕਾਂ ਨੂੰ ਵੀ ਅਸੀਂ ਨਾਲੋਂ ਨਾਲ ਤਾਕੀਦ ਕਰਦੇ ਜਾਈਏ ਵੀ ਬਚ ਕੇ ਰਹੋ ਇਹੋ ਜਿਹੇ ਠੱਗਾਂ ਤੋਂ। ਪਹਿਲਾਂ ਪੁਖਤਾ ਤਰੀਕੇ ਦੇ ਨਾਲ ਇਸ ਦੀ ਜਾਂਚ ਕਰ ਲਓ ਕਿ ਕੀ ਇਹ ਗਲਤ ਤਾਂ ਨਹੀਂ ਜਾਂ ਫਿਰ ਠੱਗੀ ਤਾਂ ਨਹੀਂ ਹੋ ਰਹੀ। ਸੋ ਆਪਾਂ ਅੱਗੇ ਵਧੀਏ, ਗੱਲ ਕਰੀਏ। ਇਹ ਤਾਂ US ਬੈਠੇ ਠੱਗੇ ਜਾਂਦੇ ਨੇ, ਸਾਡੇ ਇੱਥੇ ਤਾਂ ਏਡੇ ਤਗੜੇ ਠੱਗ ਨਹੀਂ। ਕਦੇ ਗੂਗਲ ਤੇ ਜਾ ਕੇ ਸਕੈਮਰ ਆਫ ਇੰਡੀਆ ਇੰਨਾ ਹੀ ਭਰ ਦਿਓ ਤਾਂ ਸਾਰੀ ਦੁਨੀਆ 'ਚ ਡੰਕਾ ਵੱਜ ਰਿਹਾ ਹੈ। ਵਿਸ਼ਵ ਗੁਰੂ ਜੀ ਜੀ ਸਾਰੀ ਦੁਨੀਆ 'ਚ ਸਕੈਮਰ ਆਫ ਇੰਡੀਆ। ਤਾਂ ਇੱਥੇ ਤਾਂ US ਦੀ FBI ਨੇ ਇੱਥੇ ਆ ਕੇ ਮੁੰਬਈ 'ਚੋਂ ਫੜੇ ਬੰਦੇ, ਜੀ ਦਿੱਲੀ 'ਚੋਂ ਫੜੇ ਆ ਕੇ, ਮਤਲਬ ਕਿ ਤਾਲਮੇਲ ਕਰਕੇ। ਸੋ ਇਹ ਤਾਂ ਜੀ ਜੀ ਬਹੁਤ ਵੱਡੇ ਗਰੋਹ ਹੈ ਜਿਹੜਾ ਇਹ ਕੰਮ ਕਰਦੇ ਸੀ। ਲੁਧਿਆਣੇ ਅੱਗੇ ਫੜੇ ਗਏ ਸੀ, ਉਹ ਵੀ ਇਸੇ ਤਰ੍ਹਾਂ ਹੀ ਕਰਦੇ ਸੀਗੇ, ਕਿਉਂਕਿ ਆ ਡਾਟਾ ਜਿਹੜਾ ਹੈ ਉਹ ਡਾਟਾ ਗਾਂ ਦੀ ਗਾਂ ਸਾਰੀ ਦੁਨੀਆ 'ਚ ਚਲੇ ਜਾਂਦਾ ਹੈ। ਤਾਂ ਜੀ ਬਹੁਤ ਜੀ ਜੀ ਸਾਰੇ ਬੰਦਿਆਂ ਨੇ ਇੱਥੋਂ ਬਹਿ ਕੇ US ਦੇ ਨਾਗਰਿਕਾਂ ਤੱਕ ਨੂੰ ਲੁੱਟਿਆ ਹੋਇਆ ਹੈ। ਜੀ, ਇਹ ਤਾਂ ਹੈ। ਜਦੋਂ ਸਟੱਡੀ ਕਰਦੇ ਆ ਉਹਦੇ ਵਿੱਚ ਪੜ੍ਹਾਇਆ ਜਾਂਦਾ, ਕਹਿੰਦੇ ਆਉਣ ਵਾਲੇ ਸਮੇਂ 'ਚ ਵੀ ਅੱਜ ਦੇ ਸਮੇਂ 'ਚ ਵੀ ਇਨਸਾਨ ਦੇ ਡਾਟੇ ਦਾ ਹੀ ਵੱਧ ਮੁੱਲ ਹੈ। ਉਹ ਕੀ ਖਾਂਦਾ, ਕੀ ਪੀਂਦਾ, ਕੀ ਪਸੰਦ ਹੈ, ਉਹ ਡਾਟਾ ਜਦੋਂ ਵਿਕ ਜਾਂਦਾ ਫਿਰ ਉਹਦੇ ਆਧਾਰ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਸਕੈਮ ਹੁੰਦੇ ਨੇ। ਅੱਗੇ ਵਧੀਏ, ਗੱਲ ਕਰੀਏ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਡਰੱਗ ਫੈਕਟਰੀ ਫੜੀ ਗਈ ਹੈ ਜੀ। ਹਾਂਜੀ, ਦੇਖੋ, ਡਰੱਗ ਫੈਕਟਰੀ ਅੱਗੇ ਡਰੱਗ ਫੜੀ ਜਾਂਦੀ ਸੀ, ਹੁਣ ਡਰੱਗ ਦੀ ਫੈਕਟਰੀ ਫੜੀ ਜਾਂਦੀ ਹੈ। ਇਹ ਕਮਾਲ ਦੀ ਜੀ ਗੱਲ ਆ। ਤੇ ਉਹ ਵੀ ਹੁਣ ਜੇ ਨੋਇਡਾ ਵਰਗੇ ਸ਼ਹਿਰ 'ਚ ਚੱਲਦੀ ਹੋਵੇ ਤੇ ਫਿਰ ਕਹਿਣੇ ਕੀ ਆ ਕਿ ਇਹਦਾ ਮਤਲਬ ਇਹ ਆ। ਆਪਾਂ ਵੈਸੇ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਇਹ ਸਮੱਸਿਆ ਹੈਗੀ ਆ, ਪਰ ਪੰਜਾਬ ਨੂੰ ਕੁਝ ਬਦਨਾਮ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ, ਆਪਾਂ ਨੂੰ ਪਤਾ ਹੀ ਆ।
ਜੀ ਪਰੰਤੂ ਜੀ ਇਹ ਜੋ ਹੁਣ ਗੰਦ ਘੁਲਿਆ ਪਿਆ ਉਹ ਸਾਰੇ ਪਾਸੇ ਹੀ ਆ। ਇਦਾਂ ਦੀ ਉਹ ਫੈਕਟਰੀ ਅੱਗੇ ਗੁਜਰਾਤ ਮਹਾਰਾਸ਼ਟਰ ਦੇ ਬਾਰਡਰ ਤੇ ਫੜੀ ਗਈ, ਕਿਉਂਕਿ ਅਸੀਂ ਇਹਨਾਂ ਖਬਰਾਂ ਨਾਲ ਵਾਬਸਤਾ ਰਹਿੰਦੇ ਹਾਂ, ਯਾਦ ਰਹਿ ਜਾਂਦਾ ਹੈ। ਤਾਂ ਉਹ ਬਹੁਤ ਵੱਡਾ ਗਰੋਹ ਸੀ, ਜਿਨ੍ਹਾਂ ਨੇ ਮੇਰੇ ਖਿਆਲ ਦੇ ਨਾਲ ਜਿੰਨੀ ਦਵਾ ਉੱਥੇ ਬਣਾ ਰੱਖੀ ਸੀਗੀ ਆ ਨਸ਼ੇ ਪੱਤੇ ਵਾਲੀ, ਜਿਹੜੀ ਰਿਕਵਰੀ ਸੀ ਇਕੱਲੀ 1400 ਕਰੋੜ ਦੀ ਸੀਗੀ, ਤੇ ਤੁਸੀਂ ਹਿਸਾਬ ਲਾ ਲਓ ਕਿੰਨੀ ਉਹ ਵੇਚ ਚੁੱਕੇ ਹੋਣਗੇ। ਤਾਂ ਇਦਾਂ ਹੀ ਜਿਹੜੀ ਇਹ ਡਰੱਗ ਫੈਕਟਰੀ ਸੀ, ਇਹ 46 ਕਿਲੋ ਡਰੱਗ ਫੜੀ ਗਈ ਆ, 9 ਵਿਦੇਸ਼ੀ ਫੜੇ ਗਏ ਆ। ਮਤਲਬ ਕਿ ਸਾਰਾ ਲੈਣ ਦੇਣ ਕ੍ਰਿਪਟੋ ਕਰੰਸੀ ਦੇ ਜ਼ਰੀਏ ਹੁੰਦਾ ਸੀਗਾ, ਯਾਨੀ ਜੀ ਉੱਥੇ ਹੀ ਬਣਾ ਕੇ ਸਾਰਾ ਕੁਝ ਜਿਹੜਾ ਹੈ ਉਹ ਦੱਸਦੇ ਆ ਕਿ ਅਮਰੀਕਾ ਦੇ ਕੈਲੀਫੋਰਨੀਆ ਤੱਕ ਭੇਜੀ ਜਾਂਦੀ ਸੀ। ਮੈਂ ਨਹੀਂ ਕਹਿ ਰਿਹਾ, ਜੀ ਹੁਣ ਪੀਸੀ ਹੋਈ ਆ ਬਕਾਇਦਾ ਨਾਈਜੀਰੀਆ ਤੱਕ। ਮਤਲਬ ਕਿ ਅੱਗੇ ਤਾਂ ਇਹ ਸੁਣਦੇ ਸੀ ਕਿ ਬਾਹਰੋਂ ਆਉਂਦਾ ਡਰੱਗ, ਤਾਂ ਇਹਨਾਂ ਨੇ ਜੋ ਹੁਣ ਖੁਲਾਸਾ ਕੀਤਾ ਹੈ ਗ੍ਰੇਟਰ ਨੋਇਡਾ ਦੇ ਵਿੱਚ ਜੋ ਇਹ ਚੱਲ ਰਹੀ ਸੀਗੀ, ਗੌਤਮ ਬੁੱਧ ਨਗਰ ਦੇ ਪੁਲਿਸ ਕਮਿਸ਼ਨਰ ਲక్ష్ਮੀ ਸਿੰਘ, ਉਹਨਾਂ ਨੇ ਬਕਾਇਦਾ ਪੀਸੀ ਕੀਤੀ ਹੈ। ਤਾਂ ਉਹਨਾਂ ਦਾ ਦਾਅਵਾ ਹੈ ਜੀ ਕਿ 300 ਕਰੋੜ ਰੁਪਏ ਦੀ ਇਹ ਡਰੱਗ ਜਿਹੜੀ ਹੈ ਬਰਾਮਦ ਹੋ ਗਈ ਆ। ਤੇ ਯੂਪੀ ਚ, ਕਿਉਂਕਿ ਦੇਖੋ ਨੋਇਡਾ ਲੱਗਦਾ ਤੇ ਦਿੱਲੀ ਦੇ ਨਾਲ ਹੀ ਹੈ, ਪਰ ਉਹ ਗ੍ਰੇਟਰ ਨੋਇਡਾ ਯੂਪੀ ਚ ਆ ਜਾਂਦਾ ਹੈ। ਤਾਂ ਉਹ ਹੁਣ ਕਹਿ ਰਹੇ ਨੇ ਕਿ ਇਹ ਜਿਹੜਾ ਲੈਣ ਦੇਣ ਹੋਇਆ, ਇਹ ਹੋਇਆ ਵੀ ਕ੍ਰਿਪਟੋ ਕਰੰਸੀ ਦੇ ਜ਼ਰੀਏ ਆ। ਤੇ ਬੜੀ ਜੀ ਖਤਰਨਾਕ ਇਸ ਵੇਲੇ ਹਾਲਤ ਬਣੀ ਪਈ ਆ ਕਿ ਤੁਸੀਂ ਦੇਖੋ ਨੋਇਡਾ ਵਰਗੇ ਸ਼ਹਿਰਾਂ 'ਚ ਫੈਕਟਰੀਆਂ, ਆ ਪਿਛਲੇ ਦਿਨੀ ਸਾਡੇ ਇੱਥੇ ਲੁਧਿਆਣੇ 'ਚ ਵੀ ਇੱਕ ਫੈਕਟਰੀ ਫੜੀ ਗਈ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਉਹ ਫੈਕਟਰੀ ਆ ਕੇ ਇੱਕ ਸੈਂਟਰਲ ਏਜੰਸੀ ਨੇ ਫੜੀ ਆ, ਉਹਨਾਂ ਨੇ ਇੱਥੋਂ ਬੰਦੇ ਚੱਕੇ, ਤੇ ਉਹ ਉਦੋਂ ਵੀ ਤਕਰੀਬਨ 1 ਮਣ ਤੋਂ ਉੱਤੇ ਹੈਰੋਇਨ ਫੜੀ ਗਈ ਸੀਗੀ, ਜੀ ਤੇ ਉਹ ਵੀ ਜੇਲ੍ਹ ਚੋਂ ਸਾਰਾ ਨੈਕਸਸ ਚੱਲ ਰਿਹਾ ਸੀਗਾ। ਸੋ ਧਿਆਨ ਦੇਣ ਦੀ ਜ਼ਰੂਰਤ ਆ, ਚੁਕੰਨੇ ਰਹਿਣ ਦੀ ਜ਼ਰੂਰਤ ਆ। ਇਹ ਕੋਈ ਪਤਾ ਨਹੀਂ, ਹੋ ਸਕਦਾ ਹੈ ਕਿ ਸਾਡੇ ਪੰਜਾਬ 'ਚ ਇਸ ਤਰ੍ਹਾਂ ਦੀਆਂ ਕਿੰਨੀਆਂ ਚੱਲ ਰਹੀਆਂ ਹੋਣ, ਪਰ ਇਕੱਲੇ ਪੰਜਾਬ 'ਚ ਨਹੀਂ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੀਆਂ ਫੈਕਟਰੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਵੀ ਚੱਲ ਰਹੀਆਂ। ਤਾਂ ਇਸ ਮਾਮਲੇ 'ਚ 9 ਕੁੱਲ ਵਿਦੇਸ਼ੀ ਬੰਦੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ। ਮਤਲਬ ਕਿ ਜਿਹੜੇ ਕੁਝ ਫੋਰਨਰ ਸੀਗੇ, ਉਹਨਾਂ ਨੇ ਹੀ ਸਾਰਾ ਕੁਝ ਕਰ ਰੱਖਿਆ ਸੀਗਾ। ਤੇ ਜਿਹੜੀ ਇਹ ਡਰੱਗ ਬਰਾਮਦ ਹੋਈ ਆ, ਉਹੀ ਹੈ ਮੈਥਾ ਐਮਫੈਟਾਮਾਈਨ ਕਹਿ ਦਿੰਦੇ ਆ। ਇਹ ਯੂਐਸ ਵਾਲਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ, ਕ੍ਰਿਸਟਲ ਜੀ ਮੈਥ ਜੀ ਵੀ ਕਹਿ ਦਿੰਦੇ ਆ। ਇਹ ਯੂਐਸ ਵਾਲੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਕਿੰਨੀ ਭਿਆਨਕ ਡਰੱਗ ਹੈ। ਤਾਂ ਮਤਲਬ ਕਿ ਕ੍ਰਿਸਟਲ ਮੈਥ ਜਾਂ ਮੈਥਾਮਫੈਟਾਮਾਈਨ ਜਿਹੜੀ ਹੈ, ਉਹ ਹੁਣ ਇੱਥੇ ਆਮ ਰਿਕਵਰ ਹੋ ਰਹੀ ਹੈ। ਖਤਰਨਾਕ ਸੰਕੇਤ ਹੈ ਇਹ। ਜੀ ਇਹ ਤਾਂ ਹੈ। ਕੋਈ ਵੀ ਡਰੱਗ ਹੈ ਖਤਰਨਾਕ ਤਾਂ ਉਹ ਹੈ ਹੀ, ਪਰ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਹੋ ਸਕਦਾ ਵੀ ਹੋਰ ਪਤਾ ਨਹੀਂ ਕਿੰਨੇ ਕਿਹੋ ਜਿਹੇ ਚੱਲਦੇ ਹੋਣ, ਵੱਖ-ਵੱਖ ਤਰ੍ਹਾਂ ਤੇ ਗਰੁੱਪ ਬਣਾਏ ਹੋਏ ਨੇ ਤੇ ਧੰਦਾ ਚੱਲ ਰਿਹਾ ਹੈ। ਹੁਣ ਤਾਂ ਫੈਕਟਰੀਆਂ ਤੇ ਗੱਲ ਆ ਗਈ, ਜਿਸ ਤਰ੍ਹਾਂ ਤੁਸੀਂ ਆਖਿਆ ਕਿ ਤਾਂ ਡਰੱਗ ਦੀ ਖੇਪ ਬਰਾਮਦ ਹੁੰਦੀ ਸੀ, ਇੱਥੋਂ ਹੋ ਗਈ ਉੱਥੋਂ ਹੋ ਗਈ, ਨਹੀਂ ਜੀ, ਫੇ ਇਹ ਗਵਾਂਢੀ। ਸਾਰੇ ਗਲੋਬਲੀ ਹੈ ਜੀ। ਆ ਪਤਾ ਨਹੀਂ ਇੱਕ ਫੈਂਟਾਨਾਈਲ ਕਿ ਕਿਹੜੀ ਹੁੰਦੀ ਹੈ ਉਹ, ਜੀ ਮੈਥ, ਇਹਨਾਂ ਨੇ ਤਾਂ ਜਹਾਨ ਪਟ ਰੱਖਿਆ ਜੀ। ਜਿੱਥੇ ਵੜ ਗਈ ਜੀ ਬਸ ਖਤਮ ਹੈ, ਤਬਾਹੀ ਹੈ, ਤਰਾਸਦੀ ਹੈ ਉੱਥੇ। ਆ ਪਾਕਿਸਤਾਨ ਜੀ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈ। ਜੀ ਜੀ ਇਹ ਬਾਅਦ ਵਿੱਚ ਇਲਜ਼ਾਮ ਹੀ ਲਾ ਦਿੱਤਾ ਜਾਂਦਾ ਵੀ ਗਵਾਂਢੀ ਦੇਸ਼ ਤੋਂ ਆ ਰਹੀ ਹੈ ਜਾਂ ਫਲਾਨੀ ਜਗ੍ਹਾ ਤੋਂ ਆ ਰਹੀ ਹੈ, ਪਰ ਨਹੀਂ ਆਪਣੇ ਸਰ, ਘਰ ਨਹੀਂ ਵੱਲ ਸਰ, ਝਾਤੀ ਇਹਦੇ ਕੌਣ ਚ ਮਾਰਦਾ। ਇਹ ਨਹੀਂ ਸਰ, ਇਹਦੇ ਚ ਗਵਾਂਢੀ ਵੀ ਹੁੰਦੇ ਆ, ਕੋਈ ਇਹਦੇ ਚ ਹੂੰ ਕੋਈ ਦੋ ਰਾਏ ਨਹੀਂ ਹੈ। ਇਹ ਜੀ ਜਿਹੜੀ ਇੰਡੀਆ ਦੇ ਵਿੱਚ ਆਉਂਦੀ ਹੈ ਨਾ, ਇੱਥੇ ਆ ਕੇ ਬਣਦੀ ਹੈ। ਇਹ ਜੀ ਮਸਾਲਾ ਇਹਦਾ ਬਾਹਰੋਂ ਹੀ ਆਉਂਦਾ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ ਕਿ ਹਿਸਟਰੀ ਦੀ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੋਈ ਹੈ, ਉਹ ਹੋਈ ਆ ਹਿੰਦ ਮਹਾਸਾਗਰ ਦੇ ਵਿੱਚ ਪਿਛਲੇ ਦਿਨੀ, ਕੇਰਲ ਦੇ ਜੀ ਕੋਚੀ ਤੱਟ ਤੋਂ। ਪਤਾ ਕਿੰਨੇ ਦੀ ਜੀ ਡਰੱਗ ਰਿਕਵਰ ਹੋਈ ਹੈ? ਮਦਰ ਜੀ ਬੋਟ ਕਹਿੰਦੇ ਉਹਨੂੰ, ਮਦਰ ਬੋਟ ਕਹਿੰਦੇ ਆ ਗਾਂ, ਜਿਹਦੇ ਚੋਂ ਕਿਸ਼ਤੀਆਂ ਨੇ ਜਾ ਕੇ ਭਰ ਕੇ ਚੀਜ਼ਾਂ ਲਿਜਾਣੀਆਂ ਹੋਣ। ਜੀ ਮਦਰ ਬੋਟ ਦੇ ਵਿੱਚੋਂ ਹਜ਼ੂਰ 1.45 ਬਿਲੀਅਨ ਦੀ ਕ੍ਰਿਸਟਲ ਮੈਥ ਬਰਾਮਦ ਹੋਈ ਹੈ। ਉਹਨੂੰ ਜੀ ਕਰੋੜਾਂ ਚ ਗਿਣ ਲੋਗੇ ਤਾਂ ਮੈਨੂੰ ਲੱਗਦਾ ਕਿ ਤਕਰੀਬਨ ਕੋਈ 1500 2000 ਕਰੋੜ ਰੁਪਈਆ, ਤੇ ਨਹੀਂ ਕੋਈ ਜ਼ਿਆਦਾ ਹੀ, 15000 ਕਰੋੜ ਸ਼ਾਇਦ ਬਣ ਜਾਏਗਾ ਜੀ ਜੇ, ਕਿਉਂਕਿ ਮੈਨੂੰ ਪਤਾ ਨਹੀਂ ਹੈ ਕਿ ਐਗਜ਼ੈਕਟ ਹੁਣ ਕੀ ਭਾਅ ਚੱਲਦਾ ਡਾਲਰ ਦਾ, ਉਸ ਹਿਸਾਬ ਨਾਲ ਕਿੰਨੀ ਰਕਮ ਬਣੇਗੀ। ਤਾਂ ਜੀ ਹਿਸਾਬ ਲਾ ਲਓ ਕਿ ਉਹਦਾ ਬਿਲੀਅਨ ਚਲਾਓਗੇ ਤਾਂ ਤਕਰੀਬਨ 1.5 ਬਿਲੀਅਨ ਬਣ ਜਾਂਦਾ ਹੈ। ਤਾਂ ਉਹ ਪਤਾ ਕਿੰਨੀ ਹੈ? ਹਿਸਾਬ ਲਾ ਲਓ ਕਿ 2500 ਕੇਜੀ, ਯਾਨੀ ਆਪਾਂ ਜੇ ਦੇਖੀਏ ਤਾਂ 2500 ਕੇਜੀ, ਆਪਾਂ ਇੱਕ ਆਮ ਟੱਬਰ ਉਨੀ ਕਣਕ ਰੱਖਦੇ ਹਾਂ 1 ਸਾਲ ਦੀ, ਜਿੰਨੀ ਕ੍ਰਿਸਟਲ ਮੈਥ ਉੱਥੋਂ ਫੜੀ ਗਈ। ਜੀ ਇਹ ਤਾਂ ਹੈ। ਸੋ ਨੈਕਸਸ ਬਹੁਤ ਵੱਡੇ ਪੱਧਰ ਤੇ ਚੱਲਦੇ ਨੇ। ਸੋ ਮਿੰਟੂ ਜੀ, ਤੁਸੀਂ ਪੰਜਾਬ ਦੇ ਨਾਲ ਵਾਸਤਾ ਰੱਖਦੀਆਂ ਵੱਖ-ਵੱਖ ਖਬਰਾਂ ਤੇ ਚਾਨਣਾ ਪਾਇਆ, ਤੇ ਕੇਂਦਰ ਦੇ ਵਿੱਚ ਕਿਸ ਤਰ੍ਹਾਂ ਇੱਕ ਮੰਤਰੀ ਦੀ ਵਜ਼ੀਰੀ ਚਲੀ ਗਈ ਉਹਨਾਂ ਕੋਲੋਂ, ਇਸ ਤੇ ਚਾਨਣਾ ਪਾਇਆ। ਧੰਨਵਾਦ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਮਿੰਟੂ ਗੁਰਸਰੀਆ ਜੀ ਤੇ ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਹੋਇਆ। ਬੇਸ਼ੱਕ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸੰਬੰਧ ਰੱਖਦੀਆਂ ਹੋਣ, ਬੇਸ਼ੱਕ ਉਹ ਡਰੱਗ ਫੈਕਟਰੀ ਦੀ ਗੱਲ ਹੋਵੇ ਤੇ ਬੇਸ਼ੱਕ ਗੱਲ ਹੋਵੇ ਕੇਂਦਰ ਦੇ ਵਿੱਚ ਵਜ਼ੀਰ ਦੀ ਚਲੇ ਗਈ ਵਜ਼ੀਰੀ ਦੀ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ, ਆਪਣੇ ਸੁਝਾਅ, ਟਿੱਪਣੀਆਂ ਜ਼ਰੂਰ ਲਿਖ ਕੇ ਦੱਸੋ ਤੇ ਨਾਲ ਦੀ ਨਾਲ YouTube ਤੇ Facebook ਦੇ ਉੱਪਰ ਪੰਜਾਬੀ ਰੇਡੀਓ USA ਦੇ ਨਾਲ ਜ਼ਰੂਰ ਜੁੜੋ। Facebook ਤੇ ਫੋਲੋ ਕਰੋ, YouTube ਤੇ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਰਾਏ ਤੇ ਸੁਝਾਅ ਜ਼ਰੂਰ ਦਿਓ। ਧੰਨਵਾਦ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ।